ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 7 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 4082722500। ਟਰਕੀ ਐਂਡ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415 909 0503। ਮਨਜੀਤ ਸਿੰਘ, ਨਰਿੰਦਰ ਖੜ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ, ਫਰੈਸਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਸਨੋ, ਮੇਜਰ ਸਿੰਘ, ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਵੀਕਐਂਡ ਦੇ ਦੌਰਾਨ ਯੂਬਾ ਸਿਟੀ ਦੇ ਵਿੱਚ ਟਿਆਰਾ ਬਿਨਾ ਗੁਰਦੁਆਰਾ ਸਾਹਿਬ ਅੱਜ ਨਗਰ ਕੀਰਤਨ ਸੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਜਿਹੜੇ ਉੱਥੇ ਦੇ ਪ੍ਰੋਗਰਾਮ ਸੰਪੂਰਨ ਹੋਏ ਆ। ਕਿਸੇ ਤਰ੍ਹਾਂ ਦਾ ਕੋਈ ਇੰਟਰਪਸ਼ਨ ਨਹੀਂ ਹੋਈ, ਮਾੜੀ ਮੋਟੀਆਂ ਤਾਂ ਹੁੰਦੀਆਂ ਰਹਿੰਦੀਆਂ, ਪਰ ਬਹੁਤ ਵਧੀਆ ਹੋਇਆ ਤੇ ਬਹੁਤ ਵੱਡਾ ਇਕੱਠ ਸੀ। ਸੋ ਆਪਾਂ ਨੰਬਰ ਤਾਂ ਨਹੀਂ ਦੱਸ ਸਕਦੇ ਕਿਉਂਕਿ ਹਜੇ ਤੱਕ ਨਾ ਤਾਂ ਸ਼ੈਰਿਫ ਡਿਪਾਰਟਮੈਂਟ ਨੇ ਤੇ ਨਾ ਹੀ ਕਿਸੇ ਜੋ ਮੇਜਰ ਆਊਟਲੈਟ ਆ ਅਮਰੀਕਾ ਦਾ ਉਹਨਾਂ ਨੇ ਦੱਸੇ ਆ, ਪਰ ਸਾਡੇ ਐਸਟੀਮੇਟ ਦੇ ਹਿਸਾਬ ਨਾਲ 1.25 ਤੋਂ 1.5 ਲੱਖ ਹੋ ਸਕਦਾ। ਪਰ ਪਿਛਲੇ ਸਾਲਾਂ ਤੋਂ ਜਦ ਤੋਂ ਤੁਸੀਂ ਨਗਰ ਕੀਰਤਨ ਸ਼ੁਰੂ ਹੋਇਆ, ਇਸ ਵਾਰ ਸਭ ਤੋਂ ਜ਼ਿਆਦਾ ਇਕੱਠ ਸੀ। ਇਹ ਆਮ ਲੋਕ ਕਹਿੰਦੇ ਦੱਸਦੇ ਰਹੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੀ ਯੂਐਸਏ ਦੇ ਜੋ ਸਾਡਾ ਜਿੱਥੇ ਬੂਥ ਲੱਗਾ ਸੀ, ਸੰਗਤਾਂ ਆਈਆਂ, ਸਾਨੂੰ ਮਿਲੀਆਂ, ਸੁਝਾਅ ਵੀ ਦਿੱਤੇ ਤੇ ਹੌਸਲਾ ਅਫਜ਼ਾਈ ਵੀ ਦਿੱਤੀ, ਆਸ਼ੀਰਵਾਦ ਵੀ ਦਿੱਤੀ। ਉਹਨਾਂ ਸਾਰਿਆਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇਕੱਠ ਕਾਫੀ ਵੱਡਾ ਜਿਹੜਾ ਇਕੱਠ ਸੀ, 1.5 ਲੱਖ ਕਹਿ ਦੇਣਾ ਜਿਹੜਾ ਮੈਨੂੰ ਲੱਗਦਾ ਹੈ ਉਹ ਠੀਕ ਹੋਊਗਾ। ਹੋ ਸਕਦਾ ਵੀ ਉਸ ਤੋਂ ਵੱਧ ਵੀ ਜਿਹੜਾ ਹੋ ਸਕਦਾ ਹੈ। ਜਦੋਂ ਬਾਹਰੋਂ ਕਵਰੇਜ ਕਰ ਰਹੇ ਸੀਗੇ ਜਿਹੜਾ ਫਲੋਟ ਆ, ਪਾਲਕੀ ਸਾਹਿਬ ਵਾਲਾ ਫਲੋਟ ਆ, ਉਸ ਦੇ ਇਰਦ ਗਿਰਦ ਕਹਿ ਸਕਦੇ ਹਾਂ ਵੀ ਕਈ 100 ਫੁੱਟ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਲੋਕ ਇੰਤਜ਼ਾਰ ਦੇ ਵਿੱਚ ਸੀਗੇ ਵੀ ਕਦੋਂ ਮੌਕਾ ਲੱਗੇ ਦਰਸ਼ਨਾਂ ਦੇ ਲਈ, ਮੱਥਾ ਜਿਹੜਾ ਉਹ ਟੇਕਿਆ ਜਾਵੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਉੱਥੇ। ਤੇ ਜਦੋਂ ਉੱਥੋਂ ਕਵਰੇਜ ਜਿਹੜੀ ਤੁਹਾਡੇ ਲਈ ਸਾਰਿਆਂ ਦੇ ਲਈ ਪੇਸ਼ ਕਰ ਰਹੇ ਸੀਗੇ ਆਪਾਂ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ, ਤਾਂ ਉਸ ਟਾਈਮ ਬਹੁਤ ਜ਼ਿਆਦਾ ਜਿਹੜਾ ਰਸ਼ ਸੀਗਾ। ਪਿਛਲੇ 12 ਸਾਲਾਂ ਤੋਂ ਲਗਾਤਾਰ ਆਪਾਂ ਉੱਥੋਂ ਕਵਰੇਜ ਤੁਹਾਡੇ ਸਾਰਿਆਂ ਲਈ ਪੇਸ਼ ਕਰ ਰਹੇ ਹਾਂ। ਇਸ ਵਾਰ ਸਭ ਤੋਂ ਵੱਧ ਜਿਹੜੀ ਕਵਰੇਜ ਆ ਤੁਹਾਡੇ ਲਈ ਉੱਥੋਂ ਪੇਸ਼ ਕੀਤੀ ਗਈ। ਕਿੰਨੇ ਵੀਕ ਪਹਿਲਾਂ ਤੋਂ ਜਿਹੜੇ ਸਮਾਗਮ ਆ ਉਹਨਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਸਵੇਰੇ ਸ਼ਾਮ ਜਿਹੜੇ ਆ ਉਹ ਅੰਦਰੋਂ ਗੁਰਬਾਣੀ ਦੇ ਸਮਾਗਮ ਜਿਹੜੇ ਉਹ ਸੁਣਦੇ ਰਹੇ। ਤੇ ਨਾਲ ਦੇ ਨਾਲ ਇਸ ਵਾਰ ਅੰਦਰੋਂ ਬਾਹਰੋਂ ਸਾਰੇ ਪਾਸਿਓਂ ਜਿਹੜੀ ਕਵਰੇਜ ਆ ਉਹ ਵੱਡੇ ਪੱਧਰ ਦੇ ਉੱਤੇ ਤੁਹਾਡੇ ਲਈ ਜਿਹੜੀ ਉਹ ਪੇਸ਼ ਕੀਤੀ ਗਈ ਸੀਗੀ। ਸੋ ਕਾਫੀ ਘੱਟ ਸੀਗਾ ਤੇ ਸਾਰੇ ਹੀ ਸੇਵਾਦਾਰਾਂ ਦਾ, ਸਾਰੇ ਹੀ ਸਾਧ ਸੰਗਤ ਦਾ ਤੇ ਨਾਲ ਦੇ ਨਾਲ ਜਿਹੜੀ ਕਮੇਟੀ ਦਾ, ਪ੍ਰਬੰਧਕਾਂ ਦਾ ਜਿਹੜਾ ਆ ਉਹ ਧੰਨਵਾਦ, ਜਿਨ੍ਹਾਂ ਨੇ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਇਸ ਉਪਰਾਲੇ ਨੂੰ ਕਾਮਯਾਬ ਜਿਹੜਾ ਉਹ ਬਣਾਇਆ। 43ਵਾਂ ਮਹਾਨ ਨਗਰ ਕੀਰਤਨ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ, ਬਹੁਤ ਭਾਰੀ ਵਿਸ਼ਾਲ ਇਕੱਠ ਦੇ ਨਾਲ ਉਹ ਸੰਪੂਰਨ ਜਿਹੜਾ ਉਹ ਹੋਇਆ ਆ। ਸੋ ਬਹੁਤ ਵਧੀਆ ਜਿਹੜਾ ਹੋ ਰਿਹਾ ਆ। ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਇੱਕ ਗੱਲ ਆਪਾਂ ਹੋਰ ਐਡ ਕਰਦੇ ਜਾਈਏ, ਕੁਝ ਅਜਿਹੇ ਨਾ ਦਿਖਣ ਵਾਲੇ ਜਿਹੜੇ ਸੇਵਾਦਾਰ, ਅਣਥੱਕ ਸੇਵਾਦਾਰ, ਉਹਨਾਂ ਦਾ ਵਿਸ਼ੇਸ਼ ਧੰਨਵਾਦ। ਜਿਵੇਂ ਨਗਰ ਕੀਰਤਨ ਦੇ ਵਿੱਚ ਆਪਾਂ ਮੋਹਰੇ ਜਿਹੜੀ ਆ ਉਹ ਕਰ ਰਹੇ ਸੇਵਾ ਆ, ਕਈ ਜਿਹੜੀ ਦਿਸਦੇ ਆ, ਕਈ ਬਿਹਾਈਂਡ ਦਾ ਸੀਨ ਜਿਹੜੇ ਸੇਵਾਦਾਰ ਹੁੰਦੇ ਆ ਜਿਹੜੇ ਕਦੇ ਵੀ ਮੋਹਰੇ ਨਹੀਂ ਆਉਂਦੇ, ਉਹਨਾਂ ਦਾ ਧੰਨਵਾਦ।
ਅੱਜ ਕੱਲ ਜਦੋਂ ਵਾਪਸ ਪਰਤਣ ਲੱਗੇ ਤਾਂ ਗੱਲਾਂ ਬਾਤਾਂ ਜਿਹੜੀਆਂ ਉੱਥੇ ਲੰਗਰ ਹਾਲ ਦੇ ਵਿੱਚ ਬੈਠੇ ਸੀਗੇ ਤਾਂ ਚੱਲੀਆਂ। ਕਹਿੰਦੇ ਵੀ ਕੱਲ ਨੂੰ ਸਵੇਰ ਨੂੰ 5 ਵਜੇ ਤੋਂ ਸੇਵਾਦਾਰਾਂ ਨੇ ਆਉਣਾ ਸ਼ੁਰੂ ਹੋ ਜਾਣਾ। ਆਲੇ ਦੁਆਲੇ ਇਰਦ ਗਿਰਦ ਜੋ ਕੁਛ ਵੀ ਹੈ ਉਸ ਨੂੰ ਸਾਰਿਆਂ ਨੂੰ ਜਿਹੜਾ ਉਹ ਇਕੱਠਿਆਂ ਜਿਹੜਾ ਉਹਨਾਂ ਨੇ ਉਹ ਕਰਨਾ ਆ। ਸੋ ਕਿਉਂਕਿ ਜਦੋਂ ਜਾਂਦੇ ਆ ਲੋਕ ਟਰੈਸ਼ ਕੈਨਸ ਟਰੈਸ਼ ਬੈਗਸ ਜਿਹੜੇ ਭਰੇ ਹੁੰਦੇ ਆ ਆਲੇ ਦੁਆਲੇ ਪਏ ਆ ਹੋਰ ਸਟਰੀਟਸ ਦੇ ਉੱਤੇ, ਉਹਨਾਂ ਨੂੰ ਇਕੱਠੇ ਕਰਕੇ ਜਿਹੜਾ ਉਹ ਜਿਹੜਾ ਲਿਆ ਕੇ ਆਇਆ ਜਾਂਦਾ ਆ। ਬੰਦਾ ਕਈ ਵਾਰੀ ਸੋਚਦਾ ਵੀ ਇਹ ਇਹਨਾਂ ਨੇ ਕਰਵਾ ਲੈਣਾ, ਹਾਂ ਕਰਵਾਉਂਦੇ ਵੀ ਆ, ਪਰ ਨਾਲ ਦੇ ਨਾਲ ਜਿਹੜੇ ਨਿਸ਼ਕਾਮ ਸੇਵਾਦਾਰ ਨੇ ਉਹ ਲਗਾਤਾਰ ਦਿਨ ਰਾਤ ਇੱਕ ਕਰਕੇ ਇਹ ਪੂਰੀ ਸਫਾਈ ਦੇ ਵਿੱਚ ਸਾਰੀ ਚੀਜ਼ਾਂ ਦੇ ਵਿੱਚ ਕਮੇਟੀ ਦੇ ਨਾਲ ਆਮ ਲੋਕ ਜਿਹੜੇ ਸਾਧ ਸੰਗਤ ਆ ਪੂਰੇ ਸਹਿਯੋਗ ਦੇ ਨਾਲ ਇਸ ਨੂੰ ਜਿਹੜੇ ਉਹ ਨੇਪਰੇ ਜਿਹੜੇ ਉਹ ਚਾੜਦੇ ਆ, ਪੂਰੀਆਂ ਜਿਹੜਾ ਉਹ ਕਰਦੇ ਆ। ਸੋ ਸਾਰੇ ਹੀ ਸੇਵਾਦਾਰਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਆ। ਹਰਜੋਤ ਸਿੰਘ ਜੀ, ਬਹੁਤ ਭਾਰੀ ਇਕੱਠ ਸੀਗਾ ਸ਼ਨੀਚਰਵਾਰ। ਕਹਿੰਦੇ ਆ ਵੀ ਓਨੀਆਂ ਦੇਗਾਂ ਜਿਹੜੀਆਂ ਉਹ ਬਣੀਆਂ ਉੱਥੇ ਜਿੰਨੀਆਂ ਯੂਜਲੀ ਨਗਰ ਕੀਰਤਨ ਵਾਲੇ ਦਿਨ ਐਤਵਾਰ ਵਾਲੇ ਦਿਨ ਬਣਦੀਆਂ। ਸੋ ਉਹ ਜਿਹੜੇ ਲਾਂਗਰੀ ਆ ਹੋਰ ਥਾਵਾਂ ਦੇ ਉੱਤੇ ਲੰਗਰਾਂ ਦੇ ਵਿੱਚ ਲੰਗਰ ਵਾਲੇ ਵੀਰ ਭੈਣ ਮਾਵਾਂ ਜਿਹੜੇ ਬਜ਼ੁਰਗ ਆ ਉਹਨਾਂ ਸਾਰਿਆਂ ਨੇ ਬਹੁਤ ਅਣਥੱਕ ਮਿਹਨਤ ਅਣਥੱਕ ਸੇਵਾ ਜਿਹੜੀ ਇਸ ਦੇ ਵਿੱਚ ਕੀਤੀ ਆ ਤੇ ਇਸ ਵਿਸ਼ਾਲ ਇਕੱਠ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਜਿਹੜਾ ਉਹ ਪੂਰਾ ਕੀਤਾ ਆ। ਸੋ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਇੱਕ ਵਾਰੀ ਫੇਰ ਇਹ 43ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਾਨਦਾਰ ਜਿਹੜੀਆਂ ਚੀਜ਼ਾਂ ਆ ਉਹ ਪੇਸ਼ ਕਰਦੇ ਹੋਏ ਗੁਰਬਾਣੀ ਦੇ ਨਾਲ ਲੜ ਲਾ ਕੇ ਤੇ ਬਹੁਤ ਨਿਸ਼ਕਾਮ ਸੇਵਾ ਜਿਹੜੀ ਕਰਦੇ ਹੋਏ ਸਾਰਿਆਂ ਨੂੰ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ। ਉਹਨਾਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲਾਂ ਕੀਤੀਆਂ ਵੀ ਕੋਈ ਇੰਡੀਆ 'ਚ ਕੋਈ ਆਸਟ੍ਰੇਲੀਆ ਕਿਤੇ ਦੂਰ ਦੂਰ ਬੈਠੇ ਸੀ। ਆਪਾਂ ਲਗਭਗ 2-3 ਸਟਰੀਮ ਸਾਡੀਆਂ ਯੂਬਾ ਸਿਟੀ ਨਗਰ ਕੀਰਤਨ ਦੀਆਂ YouTube ਤੇ Facebook ਤੇ ਜਿੰਨੇ ਸਾਡੇ ਰੇਡੀਓ ਸਟੇਸ਼ਨ ਉਹਨਾਂ ਦੇ ਲਾਈਵ ਚੱਲਦੀਆਂ ਸੀਆਂ। ਅੰਦਰ ਗੁਰਦੁਆਰਾ ਸਾਹਿਬ ਦੀਵਾਨ ਹਾਲ ਚੋਂ ਬਾਹਰ ਜਦੋਂ ਨਗਰ ਕੀਰਤਨ ਸੀਗਾ ਉਸ ਤੋਂ ਬਿਨਾਂ ਸਾਡੇ ਬੂਥ ਤੋਂ ਇਸ ਵਾਰ ਸਾਡੇ ਸਰੋਤੇ ਬਹੁਤ ਦੂਰੋਂ ਦੂਰੋਂ ਵੀ ਆ ਕੇ ਮਿਲੇ। ਗ੍ਰੀਸ ਤੋਂ, ਕੈਨੇਡਾ ਤੋਂ, ਪੈਂਸਲਵੇਨੀਆ, ਵਰਜੀਨੀਆ ਤੋਂ, ਲੂਜ਼ੀਆਨਾ ਤੋਂ, ਨਿਊਯਾਰਕ ਤੋਂ ਤੇ ਲਾਸ ਐਂਜਲਸ ਤੋਂ ਬਹੁਤ ਵੱਡੀ ਗਿਣਤੀ ਸੰਗਤਾਂ ਆਈਆਂ ਸੀ। ਨੌਜਵਾਨ ਬਹੁਤ ਆਏ ਸੀ। ਇਹ ਵੀ ਕਾਰਨ ਸੀਗਾ ਵੀ ਬਹੁਤ ਸਾਰੇ ਜੋ ਟਰੱਕਰਸ ਆ ਕਿਉਂਕਿ ਲੋਡਾਂ ਦੀ ਪ੍ਰਾਈਸ ਘੱਟ ਆ, ਗੈਸ ਦੀ ਜ਼ਿਆਦੇ ਆ। ਸੋ ਇਸ ਵਾਰੀ ਟਰੱਕਰਸ ਵੀ ਬਹੁਤ ਵੱਡੀ ਗਿਣਤੀ 'ਚ ਜੰਗ ਨੌਜਵਾਨ ਉੱਥੇ ਜਿਹੜੇ ਮਿਲੇ ਹੈਗੇ ਆ। ਸੋ ਇੱਕ ਵਾਰੀ ਅਸੀਂ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ, ਉੱਥੇ ਦੇ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਜਿਹੜਾ ਨਗਰ ਕੀਰਤਨ ਉੱਥੋਂ ਸਮਾਪਤ ਹੋਇਆ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ 3 ਕੁ ਬੰਦਿਆਂ ਦਾ ਅਸੀਂ ਧੰਨਵਾਦ ਕਰਨਾ ਕਿਉਂਕਿ ਸਾਡੇ 10-11 ਜਾਣੇ ਸਾਡੀ ਪੰਜਾਬੀ ਰੇਡੀਓ USA ਦੀ ਟੀਮ ਦੇ ਉੱਥੇ ਪਹੁੰਚੇ ਹੋਏ ਸੀ ਮੈਂਬਰ। ਮੈਂ, ਬਲਵਿੰਦਰ ਕੌਰ, ਰਾਜਕਨਵੀਰ ਸਿੰਘ, ਅਮਰਜੀਤ ਸਿੰਘ, ਪ੍ਰਵੀਨ ਸ਼ਰਮਾ, ਦਿਲਪ੍ਰੀਤ ਸਿੰਘ ਤੇ ਇੰਦਰਪ੍ਰੀਤ ਸਿੰਘ, ਰਾਣੀ ਕਾਲੋਂ, ਗੁਰਸ਼ਨ ਸਿੰਘ ਹੋਰ। ਸੋ ਜਦੋਂ ਇੰਨਾ ਉੱਥੇ ਰਸ਼ ਹੁੰਦਾ ਆ, ਇੰਨੀ ਸੰਗਤ ਹੁੰਦੀ ਆ, ਕਈ ਵਾਰੀ ਫਿਰ ਜਦੋਂ ਤੁਸੀਂ ਚਾਹ ਪਾਣੀ ਛਕਣਾ, ਲੰਗਰ ਛਕਣਾ ਤੇ ਬਹੁਤ 3 ਸੇਵਾਦਾਰਾਂ ਦੇ ਨਾਂ ਜ਼ਰੂਰ ਲੈਣੇ ਆ। ਮੇਵਾ ਸਿੰਘ ਬੈਂਸ, ਬਿੱਲਾ ਭਾਜੀ ਹੁਣੀ ਸਾਨੂੰ ਲੰਗਰ ਉੱਥੇ ਪੂਰਾ ਭੇਜਿਆ। ਸੁਖਤੇਜ ਸਿੰਘ ਸ਼ੇਰਗਿੱਲ ਫਰੀਮੌਂਟ ਤੋਂ ਲੰਗਰ ਲੈ ਕੇ ਗਏ ਸੀ, ਪੂਰਾ ਲੈ ਕੇ ਆਏ ਉੱਥੇ ਸਾਡੇ ਲਈ ਵੀ। ਤੇ ਇਸੇ ਤਰ੍ਹਾਂ ਨਛੱਤਰ ਸਿੰਘ ਦਲਾਈ ਤਾਂ 2-2 ਘੰਟੇ ਬਾਅਦ ਚੱਕਰ ਮਾਰਦਾ ਰਿਹਾ ਵੀ ਤੁਸੀਂ ਰਸ ਛਕਣੀ ਆ, ਜਲੇਬੀਆਂ ਛਕਣੀਆਂ, ਪ੍ਰਸ਼ਾਦਾ ਛਕਣਾ। ਸੋ ਇਹਨਾਂ ਦਾ ਸਾਡੇ ਵੱਲੋਂ ਧੰਨਵਾਦ ਬਹੁਤ ਬਹੁਤ। ਤੇ ਮੀਡੀਆ ਵੀ ਬਹੁਤ ਜ਼ਿਆਦਾ ਹਾਜ਼ਰ ਸੀ। ਸੋ ਸਾਨੂੰ ਇਸ ਗੱਲ ਤੇ ਮਾਣ ਆ ਵਾਰ-ਵਾਰ ਜੋ ਸਾਡੇ ਸਰੋਤੇ ਉੱਥੇ ਆਉਂਦੇ ਰਹੇ ਵੀ ਭਾਈ ਜਿਹੜੀ ਕੌਮ ਦੀ ਗੱਲ ਹੁੰਦੀ ਆ, ਜਿੱਥੇ ਦਰਦ ਦੀ ਗੱਲ ਹੁੰਦੀ ਆ, ਤੁਸੀਂ ਉਹ ਦਿਖਾਲਦੇ ਆ। ਦੂਜਾ ਮੀਡੀਆ ਉਸ ਵੇਲੇ ਬਲੈਕ ਆਈ ਕਰ ਦਿੰਦਾ ਆ। ਤੁਸੀਂ ਦੇਖਿਆ ਹੋਣਾ ਉੱਥੇ ਜਦੋਂ ਖਾਲਸਤਾਨਪਤੀ ਲੈਕਚਰ ਹੁੰਦੇ ਸੀ, ਢਾਡੀ ਜਿਹੜੇ ਦਰਬਾਰ ਸੀ, ਜਾਂ ਜਿਸ ਟਾਈਮ ਤੇ ਗੱਤਕਾ ਸੀ, ਜਾਂ ਜਿਹੜੇ ਫਲੋਟ ਸੀ ਜਿਨ੍ਹਾਂ ਤੇ ਸਿੱਖ ਕੌਮ ਦੀ ਗੱਲ ਹੁੰਦੀ ਆ, ਉਹ ਹੋਰ ਮੀਡੀਆ ਉਹਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈਗਾ ਆ। ਸੋ ਆਪਾਂ ਪੂਰਾ ਉਸ ਨੂੰ ਦਿਖਾ ਲਿਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਦਿੱਤੀ ਆ। ਤੇ 1000 ਤੋਂ ਵੱਧ ਸਾਡੇ ਕੋਲ ਪਿਕਚਰਸ ਹੈਗੀਆਂ ਬੂਥ ਦੀਆਂ, ਉਹ ਅੱਜ 1-2 ਦਿਨਾਂ 'ਚ ਆਪਾਂ ਅਪਲੋਡ ਕਰ ਦਾਂਗੇ। ਪਰ ਜਿੰਨੇ ਵੀ ਸਾਡੇ ਸਰੋਤੇ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਿਸ ਟਾਈਮ ਤੁਹਾਡੇ ਨਾਲ ਅਸੀਂ ਪੰਜਾਬੀ ਰੇਡੀਓ USA ਤੇ ਲਾਈਵ ਅਪਡੇਟ ਅਮਰੀਕਾ ਦਾ ਪ੍ਰੋਗਰਾਮ ਕਰ ਰਹੇ ਆ,
ਨਨਕਾਣਾ ਸਾਹਿਬ ਤੋਂ ਵੀ ਲਾਈਵ ਆ ਰਿਹਾ ਹੈਗਾ ਪ੍ਰੋਗਰਾਮ। ਉੱਥੇ ਸਾਡੇ ਜਿਹੜੇ ਹੈਗੇ ਹੋਸਟ ਮਸੂਦ ਮੱਲੇ ਜੀ, ਤੇ ਇਸੇ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਾਰੀ ਰਾਤ ਦਾ ਪ੍ਰੋਗਰਾਮ ਚੱਲਦਾ ਉੱਥੇ ਕਵੀ ਦਰਬਾਰ ਸੀ, ਬਹੁਤ ਵਧੀਆ। ਸੋ ਦੁਬਾਰਾ ਕੀ ਵੀ ਉਸ ਨੂੰ ਆਪਾਂ ਪਲੇ ਕਰਾਂਗੇ। ਸੋ ਦੋਨੋਂ ਹੀ ਗੁਰਦੁਆਰਾ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਲਾਈਵ ਪ੍ਰੋਗਰਾਮ ਚੱਲ ਰਿਹਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਦੂਰ ਦਰਾਡੇ ਜਿੱਥੇ ਵੀ ਰਹਿੰਦੇ ਕਹੋ ਤੇ ਤੁਸੀਂ YouTube ਨੂੰ ਸਬਸਕ੍ਰਾਈਬ ਕਰਕੇ ਉੱਥੇ ਇਹ ਲਾਈਵ ਪ੍ਰੋਗਰਾਮ ਜੋ ਹੈਗੇ ਆ ਉਹ ਦੇਖ ਸਕਦੇ ਹੋ। ਜੀ ਬਿਲਕੁਲ। ਹਾਂ, ਸੋ ਬਹੁਤ ਹੀ ਸ਼ਾਨਦਾਰ, ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਉਹ ਨੇਪਰੇ ਜਿਹੜਾ ਉਹ ਚੜਿਆ ਆ। ਤੇ ਹੁਣ ਅਗਲੇ ਪ੍ਰੋਗਰਾਮਾਂ ਦੀ ਵੀ ਜੇ ਨਾਲ ਹੀ ਦੱਸਦੇ ਚਾਹੀਏ, ਹੁਣ ਜਦੋਂ ਆਪਾਂ ਗੱਲ ਕਰ ਹੀ ਰਹੇ ਹਾਂ, ਆਉਂਦੇ ਐਤਵਾਰ ਨੂੰ ਗੁਰੂ ਘਰ ਵਿਲਸਨ ਰੋਡ ਬੇਕਰਸਫੀਲਡ ਵਿਖੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਿਛਲੇ ਇੱਕ ਦਹਾਕੇ ਤੋਂ ਵੀ ਲੰਮੇ ਸਮੇਂ ਤੋਂ ਸਜਾਇਆ ਜਾ ਰਿਹਾ ਹੈ। ਸੋ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਜਿਹੜੀ ਉਹ ਪਹੁੰਚੇਗੀ ਤੇ ਉੱਥੇ ਦੀ ਕਵਰੇਜ ਇਨਸਾਈਡ ਆਊਟਸਾਈਡ, ਅੰਦਰੋਂ ਬਾਹਰੋਂ ਸਾਰੇ ਪਾਸਿਓਂ ਲੋਕਾਂ ਨਾਲ ਗੱਲਬਾਤ, ਸੇਵਾਦਾਰਾਂ ਨਾਲ ਗੱਲਬਾਤ, ਉਹ ਸਾਰੇ ਪਾਸੇ ਜਿਹੜੀ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਸੋ ਉੱਥੇ ਵੀ ਆਪਣਾ ਪੰਜਾਬੀ ਰੇਡੀਓ USA ਦਾ ਬੂਥ ਹੋਵੇਗਾ ਬੇਕਰਸਫੀਲਡ ਨਗਰ ਕੀਰਤਨ ਦੇ ਉੱਤੇ, ਗੁਰੂ ਘਰ ਵਿਲਸਨ ਜਿਹੜਾ ਆ ਉੱਥੇ ਗੁਰਦੁਆਰਾ ਸਾਹਿਬ ਵਿਖੇ। ਸੋ ਉੱਥੇ ਆ ਕੇ ਤੁਸੀਂ ਜਿਹੜਾ ਉਹ ਮਿਲ ਕੇ ਜਾਣਾ ਆ। ਜਿੰਨੇ ਵੀ ਸਾਡੇ ਦਰਸ਼ਕ ਨੇ, ਸਰੋਤੇ ਨੇ, ਸਾਰੇ ਜਾਣੇ ਜਦੋਂ ਵੀ ਮੌਕਾ ਲੱਗਦਾ ਆ ਕੇ ਜਿਹੜਾ ਉਹ ਤੁਸੀਂ ਮਿਲੋ ਤੇ ਮਿਲ ਕੇ ਜਿਹੜਾ ਆ ਉਹ ਤੁਸੀਂ ਤਸਵੀਰ ਵੀ ਖਿਚਾਓ ਆਪਣੀ, ਜਿਹੜੀ ਆ ਉਹ ਸਾਡੇ ਨਾਲ ਜਿਹੜੀ ਫਤਿਹ ਦੀ ਸਾਂਝ ਜਿਹੜੀ ਉਹ ਪਾ ਕੇ ਜਿਹੜੀ ਉਹ ਤੁਸੀਂ ਜ਼ਰੂਰ ਜਾਣੀ ਆ। ਸੋ ਆਪਾਂ ਤੁਹਾਨੂੰ ਆਉਂਦੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਆ ਉੱਥੇ ਮਿਲਾਂਗੇ। ਤੇ ਹੁਣ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਵੀਕਐਂਡ ਦੇ ਦੌਰਾਨ ਸ਼ੁੱਕਰਵਾਰ ਨੂੰ ਅਮਰੀਕਾ ਦੀ ਬਹੁਤ ਹੀ ਵੱਡੀ IT ਕੰਪਨੀ ਟਵਿੱਟਰ, ਉਹਦੇ ਵਿੱਚ ਬੜਾ ਵੱਡਾ ਉਥਲ ਪੁਥਲ ਹੋਇਆ ਇੱਕੋ ਟਾਈਮ ਦੇ ਉੱਤੇ। ਆਪਾਂ ਵੀਰਵਾਰ ਨੂੰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਵੀਰਵਾਰੀ ਐਲੋਨ ਮਸਕ ਜੋ ਕੰਪਨੀ ਦੇ ਮਾਲਕ ਆ, ਜੋ ਟੈਸਲਾ ਦਾ ਵੀ ਮਾਲਕ ਆ, ਉਸਨੇ ਸਾਰਿਆਂ ਨੂੰ ਈਮੇਲ ਕਰਤੀ ਸੀ ਵੀ ਭਾਈ ਤੁਸੀਂ ਹੁਣ ਘਰਾਂ 'ਚ ਰਹੋ, ਆਇਓ ਨਾ, ਤੇ ਤੁਹਾਨੂੰ ਈਮੇਲ ਦੇ ਰਾਹੀਂ ਦੱਸਾਂਗੇ। ਤੇ ਜਿੰਨਿਆਂ ਦੇ ID ਕਾਰਡ ਹੁੰਦੇ ਆ ਜਿਹੜਾ ਤੁਸੀਂ ਵਰਤ ਕੇ ਡੋਰ ਦੇ ਅੰਦਰ ਜਾਂਦੇ ਆ, ਉਹ ਵੀ ਸਾਰੇ ਡੀਐਕਟੀਵੇਟ ਕਰਤੇ ਸੀ, ਸਾਰਿਆਂ ਦੀਆਂ ਈਮੇਲ ਵੀ ਡੀਐਕਟੀਵੇਟ ਕਰਤੀਆਂ ਸੀਆਂ। ਤੇ ਫਰਾਈਡੇ ਸ਼ਾਮ ਨੂੰ ਉਹਨਾਂ ਨੇ ਫਿਰ 50% ਦੇ ਕਰੀਬ ਆਪਣੀ ਜਿਹੜੀ ਵਰਕ ਫੋਰਸ ਆ ਉਹ ਲੇ ਆਫ ਕਰ ਦਿੱਤੀ। ਤੇ ਇੰਡੀਆ ਦਾ ਜਿਹੜਾ ਉਹਨਾਂ ਦਾ ਆਫਿਸ ਆ ਉਹਦੀ 90% ਵਰਕ ਫੋਰਸ ਲੇ ਆਫ ਕਰ ਦਿੱਤੀ ਟਵਿੱਟਰ ਵਾਲਿਆਂ ਨੇ। ਤੇ ਹੁਣ ਅੱਜ ਸਵੇਰੇ ਫਿਰ ਉਹਨਾਂ ਨੇ ਈਮੇਲ ਕੀਤੀ ਆ ਵੀ ਜੋ ਕੁਝ ਲੋਕ ਲੇ ਆਫ ਕੀਤੇ ਆ ਉਹਨਾਂ ਚੋਂ ਅਸੀਂ ਕੁਝ ਬੰਦੇ ਦੁਬਾਰਾ ਕੀ ਹਾਇਰ ਕਰਨੇ ਚਾਹੁੰਦੇ ਹੈਗੇ ਆ। ਦੁਬਾਰਾ ਕੀ ਉਹਨਾਂ ਨੂੰ ਹਾਇਰ ਕਰਾਂਗੇ। 3700 ਦੇ ਕਰੀਬ ਲੋਕ ਕਾਫੀ ਹਾਈ ਪੇਇੰਗ ਜੌਬਸ ਵਾਲੇ ਆ, ਮੋਸਟਲੀ ਇੰਜੀਨੀਅਰ ਹੀ ਆਪਾਂ ਕਹਿ ਸਕਦੇ ਆ, ਉਹ ਲੇ ਆਫ ਕਰ ਦਿੱਤੇ ਗਏ ਸੀ। ਸੋ ਹੁਣ ਇਹ ਵੀ ਖਬਰ ਆ ਰਹੀ ਆ ਵੀ ਹੋ ਸਕਦਾ ਦੁਬਾਰਾ ਕੀ ਕੁਝ EMPLOYEES ਨੂੰ ਹਾਇਰ ਕੀਤਾ ਜਾਵੇ। ਤੇ ਐਲੋਨ ਮਸਕ ਨੇ ਅੱਜ ਸਵੇਰੇ ਓਪਨਲੀ ਇਹ ਕਹਿ ਦਿੱਤਾ ਆ ਵੀ ਕਿਉਂਕਿ ਇਲੈਕਸ਼ਨ ਆ, ਆਪਾਂ 1-2 ਦਿਨ ਤੁਹਾਡੇ ਨਾਲ ਇਲੈਕਸ਼ਨ ਦੀ ਬਾਬਤ ਵੀ ਗੱਲਬਾਤ ਕਰਾਂਗੇ ਕਿਉਂਕਿ ਕੱਲ ਨੂੰ ਲਾਸਟ ਡੇ ਆ ਜੇ ਕਿਸੇ ਨੇ ਵੋਟ ਪਾਣੀ ਹੈਗੀ ਆ ਨਵੰਬਰ 8। ਤੇ ਅੱਜ ਵੀ ਸਾਡੀ ਸਟੇਟ ਦੇ ਵਿੱਚ ਕੈਲੀਫੋਰਨੀਆ ਗੋਲਡਨ ਸਟੇਟ 'ਚ ਤੁਸੀਂ ਮੇਲ ਕਰ ਸਕਦੇ, ਮੇਲ ਇਨ ਬੈਲਟ, ਜਾਂ ਕੱਲ ਨੂੰ ਤੁਸੀਂ ਡ੍ਰੌਪ ਵੀ ਕਰ ਸਕਦੇ ਆ, ਈਵਨ ਮੇਲ ਵੀ ਕਰ ਸਕਦੇ ਆ, ਪਰ ਡ੍ਰੌਪ ਕਰ ਦੋ ਤਾਂ ਬੈਟਰ ਆ। ਸੋ ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋਣੀਆਂ ਰਿਪਬਲਿਕਨਸ ਨੂੰ ਵੋਟ ਪਾਓ। ਸੋ ਇਹ ਦੇਖਦੇ ਆ ਵੀ ਜੋ ਉਹਨਾਂ ਦਾ ਟਵਿੱਟਰ ਉਹਨਾਂ ਨੇ ਆਪਣੀ ਕੰਪਨੀ ਖਰੀਦੀ ਆ ਉਹਦੇ ਉੱਤੇ ਉਹ ਕਿੱਦਾਂ ਦਾ ਉਹਨਾਂ ਦਾ ਜਿਹੜਾ ਆ ਟਵੀਟਸ ਰਹਿੰਦੇ ਆ ਜਾਂ ਉਹ ਕਿੱਦਾਂ ਦਾ ਚੇਂਜਸ ਆਉਂਦੀ ਆ। ਪਰ ਇੱਕ ਗੱਲ ਜ਼ਰੂਰ ਆ, ਉਹਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਕਿਹਾ ਸੀ ਵੀ ਮੈਂ ਇਲੈਕਸ਼ਨ ਤੋਂ ਬਾਅਦ ਆਪਾਂ ਸੋਚਾਂਗੇ ਵੀ ਉਹਨਾਂ ਨੂੰ ਦੁਬਾਰਾ ਕੀ ਟਵਿੱਟਰ ਦੇ ਉੱਤੇ ਕਦੋਂ ਲੈ ਕੇ ਆਉਣਾ, ਵੀ ਨਹੀਂ ਤਾਂ ਇਹਦਾ ਇਲੈਕਸ਼ਨ ਦੇ ਉੱਤੇ ਅਸਰ ਹੋ ਸਕਦਾ ਹੈਗਾ ਆ। ਤੇ ਜੋ ਐਲੋਨ ਮਸਕ ਆ ਬਿਲੀਅਨੇਅਰ ਆਪਾਂ ਨੂੰ ਪਤਾ ਹੀ ਆ, ਇਹਨਾਂ ਨੇ ਜੋ ਨਿਊਯਾਰਕ ਦੇ ਵਿੱਚ ਡੈਮੋਕ੍ਰੇਟ ਕਾਂਗਰਸ ਵੂਮਨ ਬੀਬੀ ਜੋ ਹੈਗੀ ਅਲੈਗਜ਼ੈਂਡਰੀਆ ਓਕੈਜ਼ੀਓ-ਕੋਰਟੇਜ਼, ਉਹਦੇ ਕਾਫੀ ਕ੍ਰਿਟਿਸਿਜ਼ਮ ਕਰਦੇ ਰਹੇ ਆ। ਕੈਲੀਫੋਰਨੀਆ 'ਚ ਵੀ ਜੋ ਕੁਝ ਇਲੈਕਟਡ ਆਫੀਸਰ ਆ ਉਹਨਾਂ ਦੇ ਨਾਲ ਕਾਫੀ ਓਪਨਲੀ ਕ੍ਰਿਟਿਸਾਈਜ਼ ਕੀਤਾ ਸੀ ਕੋਵਿਡ ਦੇ ਦੌਰਾਨ ਜਦੋਂ ਇਹਨਾਂ ਨੇ ਆਪਣੀ ਕੰਪਨੀ ਸ਼ਟ ਡਾਊਨ ਨਹੀਂ ਕੀਤੀ ਸੀ। ਸੋ ਕਾਫੀ ਕੁਝ ਜੋ ਸੋਸ਼ਲ ਮੀਡੀਆ ਆ ਉਹਦੇ ਵਿੱਚ ਵੀ ਲੱਗਦਾ ਆ ਚੇਂਜਸ ਆਉਣਗੀਆਂ। ਤੇ ਇਹ ਵੀ ਪਤਾ ਲੱਗ ਰਿਹਾ ਵੀ ਜੋ ਐਲੋਨ ਮਸਕ ਆ ਉਹ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਆ
ਉਹਨਾਂ ਵੱਲ ਲੀਨ ਕਰਦੇ ਆ ਜਿਹੜੀਆਂ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆਣੀਆਂ ਆ, ਕਿਉਂਕਿ ਇਹ ਚਲੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਪਾਂ ਪਿਛਲੇ ਹਫਤੇ ਵੀ ਦੱਸਿਆ ਸੀ ਵੀ ਹੋ ਸਕਦਾ ਉਹ 14 ਨਵੰਬਰ ਨੂੰ ਅਨਾਉਂਸ ਕਰਦੇ ਨੇ ਵੀ ਉਹ ਕੈਂਡੀਡੇਟ ਹੋਣਗੇ, ਪਰ ਇਹ ਵੀ ਆ ਵੀ ਖਬਰਾਂ ਆ ਰਹੀਆਂ ਕਿ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਆ, ਉਹ ਵੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਆ। ਜੀ ਅੱਜ ਇਲਨ ਮਸਕ ਨੇ ਆਪਣੀ ਟਵਿੱਟਰ ਕੰਪਨੀ ਦੇ ਉਤੋਂ ਜਿਹੜਾ ਆਪਣੇ ਟਵੀਟ ਜਿਹੜਾ ਉਹ ਕੀਤਾ, ਕਹਿੰਦੇ ਵੀ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਉਹ ਰਿਪਬਲਿਕਨ ਕੈਂਡੀਡੇਟਸ ਨੂੰ ਜਿਹੜੇ ਉਹ ਵੋਟ ਪਾਉਣਗੇ, ਤੇ ਉਹਨਾਂ ਨੇ ਰਿਕਮੈਂਡ ਵੀ ਜਿਹੜਾ ਉਹ ਕੀਤਾ ਬਿਲੀਅਨਰ ਇਲਨ ਮਸਕ ਨੇ ਵੀ ਰਿਪਬਲਿਕਨ ਕੈਂਡੀਡੇਟਸ ਨੂੰ ਕਾਂਗਰਸ ਦੇ ਲਈ ਜਿਹੜਾ ਉਹ ਪਿਕ ਕੀਤਾ ਜਾਵੇ। ਉੱਥੇ ਨਾਲ ਹੀ ਕੈਥੀ ਗ੍ਰਿਫਨ, ਇੱਕ ਕਮੇਡੀਅਨ ਜਿਹੜੀ ਕਿ ਇੰਪਰਸਨੇਟ ਕਰ ਰਹੀ ਸੀ ਇਲਨ ਮਸਕ ਨੂੰ, ਵੀ ਉਸ ਦਾ ਨਾਮ ਲਿਖ ਕੇ ਵੀ ਇਦਾਂ ਸ਼ੋਅ ਕਰ ਰਹੀ ਸੀ ਵੀ ਉਹ ਇਲਨ ਮਸਕ ਦੇ ਵੱਲੋਂ ਬਿਆਨ ਜਿਹੜੀ ਉਹ ਜਿੱਦਾਂ ਦੇ ਰਹੀ ਆ, ਉਸ ਨੂੰ ਟਵਿੱਟਰ ਨੇ ਸਸਪੈਂਡ ਕਰ ਦਿੱਤਾ। ਸੋ ਫ੍ਰੀ ਸਪੀਚ ਐਬਸੋਲਿਸਟ ਕਹਿ ਸਕਦੇ ਆ ਜਿਹੜਾ ਇਲਨ ਮਸਕ ਆ, ਉਹਨਾਂ ਨੇ ਅੱਜ ਟਵਿੱਟਰ ਦੇ ਵੱਲੋਂ ਪਹਿਲਾ ਜਿਹੜਾ ਕਹਿ ਸਕਦੇ ਵੀ ਇੱਕ ਹਾਈ ਪ੍ਰੋਫਾਈਲ ਅਕਾਊਂਟ ਆ ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ। ਮਸਕ ਨੇ $8 ਦੇ ਟਵਿੱਟਰ ਸਬਸਕ੍ਰਿਪਸ਼ਨ ਪਲਾਨ ਜਿਹੜਾ ਆ ਉਹ ਬਣਾਇਆ ਆ ਵੀ ਕੰਪਨੀ ਦਾ ਰੈਵਨਿਊ ਜਿਹੜਾ ਵਧੇ, ਵੀ ਜਿਹੜਾ ਮਰਜੀ ਬਲੂ ਟਿਕ ਉਸ ਦੇ ਨਾਲ ਉਹ ਲਗਵਾ ਸਕਦਾ ਆ। ਸੋ ਬਲੂ ਟਿਕ ਦੇ ਨਾਲ ਲੋਕਾਂ ਤੱਕ ਉਸ ਦੀ ਆਵਾਜ਼ ਜਿਹੜੀ ਉਹ ਜ਼ਿਆਦਾ ਪਹੁੰਚਦੀ ਆ, ਪਰ ਇਹੋ ਹੀ ਹੋ ਗਿਆ ਵੀ ਜਿਹਦੇ ਕੋਲ ਪੈਸੇ ਆ ਉਹ ਆਪਣੀ ਆਵਾਜ਼ ਨੂੰ ਜਿਹੜਾ ਉਹ ਜ਼ਿਆਦਾ ਇੱਕ ਹਿਸਾਬ ਦੇ ਨਾਲ ਪਹੁੰਚਾ ਸਕਦਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਬਹੁਤ ਸਾਰੇ ਜਿਹੜੇ ਲਿਬਰਲ ਜਾਂ ਲੈਫਟ ਲੀਨਿੰਗ ਇੱਦਾਂ ਦੇ ਜਿਹੜੇ ਲੋਕ ਆ, ਉਹਨਾਂ ਨੇ ਇਲਨ ਮਸਕ ਨੂੰ ਇੰਪਰਸਨੇਟ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਨਾਮ ਵਗੈਰਾ ਲਿਖ ਕੇ ਆਪਣੀ ਪ੍ਰੋਫਾਈਲ ਦੇ ਉੱਤੇ ਇੱਦਾਂ ਸ਼ੋਅ ਕਰ ਰਹੇ ਸੀ ਵੀ ਜਿੱਦਾਂ ਇਲਨ ਮਸਕ ਦੀ ਹੀ ਜਿਹੜੀ ਬਿਆਨਬਾਜ਼ੀ ਆ ਉਹ ਕਰ ਰਿਹਾ ਹੁੰਦਾ ਆ। ਸੋ ਇਹ ਜਿਹੜਾ ਇੱਕ ਚੀਜ਼ ਹੋਈ ਆ, ਉਧਰ ਇਲਨ ਮਸਕ ਨੇ ਇੱਕ ਵਾਰੀ ਫੇਰ ਆਖਿਆ ਆ ਵੀ ਉਹ ਰਿਪਬਲਿਕਨ ਕੈਂਡੀਡੇਟਸ ਨੂੰ ਕਾਂਗਰਸ ਦੇ ਲਈ ਪਿਕ ਜਿਹੜਾ ਉਹ ਕਰਨਾ ਚਾਹੁੰਦੇ ਨੇ। ਸੋ ਅੱਗੇ ਜਿਹੜਾ ਹੁਣ ਅੱਗੇ ਦੇਖਦੇ ਹਾਂ। ਸੋ ਤੁਸੀਂ ਹਰਜੋਤ ਸਿੰਘ ਜੀ ਇਲੈਕਸ਼ਨਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ, ਇਲੈਕਸ਼ਨਸ ਦੇ ਬਾਬਤ ਇਹ ਆਪਾਂ ਦੱਸਦੇ ਜਾਈਏ ਵੀ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵੋਟਾਂ ਆ ਉਸ ਦੀ ਜਿਹੜੀ ਕਾਊਂਟਿੰਗ ਆ ਉਹ ਸ਼ੁਰੂ ਜਿਹੜੀ ਉਹ ਜਲਦੀ ਜਿਹੜੀ ਹੋ ਜਾਣੀ ਆ। ਤੁਸੀਂ ਜਿੱਦਾਂ ਹਰਜੋਤ ਜੀ ਨੇ ਰਿਕਮੈਂਡ ਕੀਤਾ ਵੀ ਵੋਟ ਆਪਣੀ ਪਹਿਲਾਂ ਹੀ ਪਾ ਦਿਓ ਤੇ ਪਹਿਲਾਂ ਹੀ ਜਿਹੜਾ ਉਹ ਘੱਲ ਦਿਓ। ਇਸ ਟਾਈਮ ਮੇਲ ਕਰਨ ਦੀ ਬਜਾਏ ਬੈਟਰ ਆ ਵੀ ਡ੍ਰੌਪ ਬਾਕਸ ਦੇ ਵਿੱਚ, ਤੇ ਜਾਂ ਜਿੱਥੇ ਤੁਹਾਡੇ ਅਰਲੀ ਵੋਟਿੰਗ ਸੈਂਟਰ ਆ ਜਾਂ ਕੱਲ ਨੂੰ ਜਦੋਂ ਵੋਟਿੰਗ ਸੈਂਟਰ ਤੁਹਾਡੇ ਨਜ਼ਦੀਕ ਹੋਣਾ ਆ ਉੱਥੇ ਜਾ ਕੇ ਜਿਹੜਾ ਪਾ ਕੇ ਆਓ। ਸੋ ਇੱਕ ਦਿਨ ਰਹਿ ਗਿਆ ਆ, ਕੱਲ ਨੂੰ ਇਲੈਕਸ਼ਨ ਤੇ ਆ। ਸੋ ਵੋਟ ਪਾਉਣੋਂ ਜਿਹੜਾ ਉਹ ਰਹਿ ਨਾ ਜਾਇਓ। ਘਰਾਂ 'ਚ ਬੈਲਟ ਪਿਆ ਨੂੰ ਉਹਨਾਂ ਨੇ ਕੁਛ ਨਹੀਂ ਉਹਦਾ ਫਾਇਦਾ ਹੋਣਾ, ਤੇ ਉਹ ਧਿਆਨ ਰੱਖਿਓ। ਇੱਕ ਇਹ ਵੀ ਚੀਜ਼ ਧਿਆਨ ਰੱਖਿਓ, ਉੱਥੇ ਜਾ ਕੇ ਪਤਾ ਲੱਗਾ ਕਈਆਂ ਦੇ ਅਜੇ ਜੂਨ ਵਾਲੇ ਬੈਲਟ ਉੱਦਾਂ ਹੀ ਪਏ ਆ, ਉਹ ਕਿਤੇ ਉਹ ਨਾ ਹੁਣ ਭਰ ਕੇ ਘੱਲੀ ਜਾਏ, ਉਹ ਵੀ ਨਹੀਂ ਕਾਊਂਟ ਹੋਣੇ। ਜਿਹੜੇ ਤੁਹਾਡੇ ਇਸ ਵਾਰ ਨਵੰਬਰ ਵਾਲੇ ਬੈਲਟ ਆਏ ਆ ਉਹਨਾਂ ਨੂੰ ਹੀ ਭਰ ਕੇ ਜਿਹੜਾ ਉਹ ਤੁਸੀਂ ਘੱਲਿਓ। ਜਿਹੜੇ ਵੀ ਤੁਹਾਡੇ ਫੇਵਰੇਟ ਕੈਂਡੀਡੇਟਸ ਆ ਉਹਨਾਂ ਨੂੰ, ਆਪਣੇ ਉਮੀਦਵਾਰਾਂ ਨੂੰ ਵੋਟ ਪਾਓ। ਪ੍ਰੋਪੋਜੀਸ਼ਨਸ ਜਿਹੜੀਆਂ ਆ ਕੈਲੀਫੋਰਨੀਆ ਦੀਆਂ 7 ਨੇ, ਤੇ ਕਈ ਤੁਹਾਡੇ ਲੋਕਲ ਮੈਜਰਸ ਜਿਹੜੇ ਹੁੰਦੇ ਨੇ ਉਸ ਦੇ ਲਈ ਜਿਹੜਾ ਉਹ ਆਓ। ਉਸ ਦੇ ਲਈ ਤੁਸੀਂ ਦੇਖ ਕੇ ਜਿਹੜੀ ਉਹ ਵੋਟ ਜਿਹੜੀ ਉਹ ਜ਼ਰੂਰ ਪਾਉਣੀ ਹੈਗੀ ਆ। ਸੋ ਇਸ ਟਾਈਮ ਪੂਰਾ ਦੋਨੋਂ ਪਾਰਟੀਆਂ ਦਾ ਜ਼ੋਰ ਜਿਹੜਾ ਉਹ ਲੱਗਾ ਪਿਆ ਆ। ਲਾਸਟ ਡੇ ਜਿਹੜਾ ਉਹ ਆਇਆ ਆ ਤੇ ਕੈਂਪੇਨਿੰਗ ਜਿਹੜੀ ਉਹ ਪੂਰੀ ਚੱਲ ਰਹੀ ਹੈਗੀ ਆ। ਮਸਕ ਨੇ ਆਪਣਾ ਜਿਹੜਾ ਇਹ ਮੈਸੇਜ ਘੱਲਿਆ ਸੀਗਾ ਉਹ ਇੰਡੀਪੈਂਡੈਂਟ ਮਾਈਂਡਡ ਵੋਟਰਸ ਉਹਨਾਂ ਨੂੰ ਸੀਗਾ। ਕਹਿੰਦੇ ਵੀ ਜਿਹੜੇ ਤਾਂ ਡੈਮੋਕ੍ਰੇਟਸ ਆ ਉਹਨਾਂ ਨੇ ਡੈਮੋਕ੍ਰੇਟਾਂ ਨੂੰ ਹੀ ਪਾਉਣੀ ਆ, ਜਿਹੜੇ ਰਿਪਬਲਿਕਨ ਆ ਉਹਨਾਂ ਨੇ ਰਿਪਬਲਿਕਨ ਨੂੰ ਹੀ ਪਾਉਣੀ ਆ। ਪਰ ਕਹਿੰਦੇ ਵੀ ਤੁਸੀਂ ਡਿਸਾਈਡ ਕਰਨਾ ਆ ਵੀ ਅਮਰੀਕਾ ਦੇ ਵਿੱਚ ਕਿਹਦੀ ਜਿਹੜੀ ਉਹ ਬਹੁਮਤ ਹੋਊਗੀ, ਇੰਡੀਪੈਂਡੈਂਟ ਮਾਈਂਡਡ ਜਿਹੜੇ ਵੋਟਰਸ ਆ ਉਹਨਾਂ ਨੂੰ। ਤੇ ਸੋ ਕਹਿੰਦੇ ਵੀ ਸ਼ੇਅਰਡ ਪਾਵਰ ਜਿਹੜੇ ਆ ਉਹ ਵਰਸਟ ਦੋਨੋਂ ਪਾਰਟੀਆਂ ਦੇ ਉਸ ਨੂੰ ਜਿਹੜਾ ਉਹ ਰੋਕਦੀ ਆ। ਸੋ ਕਹਿੰਦੇ ਵੀ ਜੇ ਪ੍ਰੈਜ਼ੀਡੈਂਸੀ ਡੈਮੋਕ੍ਰੈਟਿਕ ਆ ਤੇ ਰਿਪਬਲਿਕਨ ਕਾਂਗਰਸ ਦੇ ਲਈ ਉਹ ਰਿਕਮੈਂਡ ਕਰਦੇ ਨੇ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਵੋਟ ਪਾਣੀ ਜ਼ਰੂਰੀ ਕਿਉਂ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ? ਆਪਾਂ ਨੂੰ ਕਈ ਸਰੋਤੇ ਮਿਲਦੇ ਰਹਿੰਦੇ ਆ, ਯਾਰ ਇੱਥੇ ਤਾਂ ਅਸਰ ਨਹੀਂ ਪੈਣਾ, 80% ਆਲਰੇਡੀ ਡੈਮੋਕ੍ਰੇਟ ਹੈਗੇ ਅਸੈਂਬਲੀ ਤੇ ਸੈਨੇਟ 'ਚ, ਡੈਮੋਕ੍ਰੇਟ ਸਟੇਟ ਆ। ਨਹੀਂ, ਇਦਾਂ ਨਹੀਂ ਹੈ। ਜਦੋਂ ਪ੍ਰੈਜ਼ੀਡੈਂਟ ਟਰੰਪ ਇਲੈਕਸ਼ਨ ਲਈ ਖੜਿਆ ਸੀ ਤੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਉਹ ਪ੍ਰੈਜ਼ੀਡੈਂਟ ਬਣ ਸਕਦਾ। ਈਵਨ ਮੀਡੀਆ ਸਾਰੇ ਮਜ਼ਾਕ ਕਰਦੇ ਸੀ, ਰਿਪਬਲਿਕਨ ਵੀ ਕਦੇ ਸੋਚਦੇ ਨਹੀਂ ਸੀ ਵੀ ਇਹ ਪ੍ਰੈਜ਼ੀਡੈਂਟ ਬਣ ਸਕਦਾ ਹੈ।
ਕੈਲੀਫੋਰਨੀਆ ਦੇ ਵਿੱਚ ਇਸ ਵੇਲੇ 3 ਬਿਗੇਸਟ ਇਸ਼ੂ ਆ, ਨੋ ਮੈਟਰ ਤੁਸੀਂ ਡੈਮੋਕ੍ਰੇਟ ਆ ਜਾਂ ਰਿਪਬਲਿਕਨ ਹੈਗੇ ਆ। ਇੱਕ ਇਨਫਲੇਸ਼ਨ, ਇਕੱਲੀ ਕੈਲੀਫੋਰਨੀਆ ਨਹੀਂ, ਪੂਰੇ USA, ਪੂਰੇ ਗਲੋਬਲੀ ਹੈਗੀ ਆ। ਦੂਜੇ ਨੰਬਰ ਤੇ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਆ। ਤੀਜੇ ਨੰਬਰ ਦੇ ਉੱਤੇ ਹੋਮਲੈਸਨੈਸ। ਸੋ ਕ੍ਰਾਈਮ ਦੇ ਮਾਮਲੇ 'ਚ ਤੁਸੀਂ ਦੇਖਿਆ ਹੀ ਆ ਵੀ ਨੈਂਸੀ ਪਲੋਸੀ ਦੇ ਹਸਬੈਂਡ ਪੌਲ ਪਲੋਸੀ ਦੇ ਉੱਤੇ ਅਟੈਕ ਕੀਤਾ ਗਿਆ। ਜੇ ਏਦਾਂ ਦੇ ਲੀਡਰਾਂ ਦੇ ਘਰਾਂ ਤੇ ਅਟੈਕ ਹੋ ਗਿਆ ਤੇ ਤੁਸੀਂ ਜਾਂ ਆਪਾਂ ਕੌਣ ਹੁੰਦੇ ਆ, ਆਪਣੇ ਤੇ ਕਦੇ ਵੀ ਕੋਈ ਸ਼ਰਾਰਤ ਕਰ ਸਕਦਾ ਆ। ਸੋ ਈਵਨ ਦੋ ਡੈਮੋਕ੍ਰੇਟ ਆ, ਲੋਕ ਅਪਸੈਟ ਬਹੁਤ ਆ 3 ਇਸ਼ੂ ਤੇ। ਸੋ ਜੇ ਤੁਸੀਂ ਡੈਮੋਕ੍ਰੇਟ ਵੀ ਵੋਟ ਪਾਣੇ ਆ, ਡੈਮੋਕ੍ਰੇਟ ਸੈਨੇਟਰਸ ਨੂੰ, ਅਸੈਂਬਲੀਮੈਨ ਨੂੰ, ਲੋਕਲ ਜਿਹੜੇ ਤੁਹਾਡੇ ਚਾਹੇ ਉਹ ਮੇਅਰ ਆ, ਇਹ 3 ਇਸ਼ੂਆਂ ਦੇ ਉੱਤੇ ਜ਼ਰੂਰ ਗੱਲਬਾਤ ਉਹਨਾਂ ਨਾਲ ਕਰੋ। ਭਈ ਤੁਹਾਡਾ ਕੀ ਸਟੈਂਡ ਆ, ਤੁਸੀਂ ਕਿੱਦਾਂ ਇੰਪਰੂਵ ਕਰਾਂਗੇ। ਜਿਹੜੇ ਰਿਪਬਲਿਕਨਸ ਆ ਉਹ ਤਾਂ ਪਤਾ ਹੀ ਆ ਵੀ ਉਹ 3 ਇਸ਼ੂ ਉਹ ਚੱਕ ਰਹੇ ਆ ਔਰ ਹੈ ਵੀ ਸਹੀ ਹੈਗੇ ਆ। ਸੋ ਵੋਟ ਪਾਣੀ ਬਹੁਤ ਜ਼ਰੂਰੀ ਆ, ਨੋ ਮੈਟਰ ਵਟ। ਤੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਦੋਂ ਚੇਂਜ ਆ ਜਾਏ, ਬਹੁਤ ਜ਼ਰੂਰੀ ਆ। ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਬੜੀਆਂ ਇੰਪੋਰਟੈਂਟ ਹੈਗੀਆਂ। ਜੇ ਮੈਂ ਗੱਲ ਕਰਦਾ ਜਾਵਾਂ, ਅੱਜ ਕੈਵਿਨ ਮੈਕਾਰਥੀ ਜਿਹੜੇ ਹੈਗੇ ਆ ਰਿਪਬਲਿਕਨ ਪਾਰਟੀ ਦੇ, ਹੋ ਸਕਦਾ ਉਹ ਹਾਊਸ ਸਪੀਕਰ ਹੋਣ ਇਲੈਕਸ਼ਨ ਤੋਂ ਬਾਅਦ, ਜੇ ਕਾਂਗਰਸ ਦੇ ਵਿੱਚ ਰਿਪਬਲਿਕਨ ਮੈਜੋਰਿਟੀ ਲੈ ਜਾਂਦੇ ਆ। ਔਰ ਬਹੁਤ ਸਾਰੀਆਂ ਇੰਡੀਕੇਸ਼ਨਸ ਆਉਂਦੀਆਂ। ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਸਾਡੀ ਪ੍ਰਾਇੋਰਟੀ ਬਾਰਡਰ ਬੰਦ ਕਰਨਾ ਹੋਊਗਾ। 2 ਮਿਲੀਅਨ ਤੋਂ ਵੱਧ ਲੋਕ ਇਸ ਸਾਲ ਆਲਰੇਡੀ ਬਾਰਡਰ ਕ੍ਰਾਸ ਕਰਕੇ ਆ ਗਏ ਆ। ਸੋ ਤੁਸੀਂ ਦੇਖੋ ਭਈ ਕਿੰਨਾ ਜ਼ਿਆਦਾ ਅਸਰ ਪੈਂਦਾ ਹੈਗਾ ਜਦੋਂ ਕਿਸੇ ਦੀ ਵੀ ਮੈਜੋਰਿਟੀ ਹੁੰਦੀ ਹੈਗੀ ਆ। ਕ੍ਰਾਈਮ ਨੂੰ ਲੈ ਕੇ ਹੋਰ ਉਹਨਾਂ ਨੇ ਕਈ ਗੱਲਾਂ ਬਾਤਾਂ ਕੀਤੀਆਂ ਹੈਗੀਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵੋਟਾਂ ਜ਼ਰੂਰ ਪਾਓ, ਕਿਸੇ ਨੂੰ ਵੀ ਪਾਓ, ਧਿਆਨ ਨਾਲ ਪੜ੍ਹ ਕੇ। ਚਾਹੇ ਕੋਈ ਵੀ ਤੁਹਾਡੀ ਜਿਹੜੀ ਪ੍ਰੋਪੋਜੀਸ਼ਨ ਹੈਗੀ ਆ, ਉਹ ਬਹੁਤ ਇੰਪੋਰਟੈਂਟ ਹੁੰਦੀਆਂ। ਕਈ ਵਾਰੀ ਟੈਕਸ ਲੱਗਦਾ ਬਿਨਾਂ ਕਿਸੇ ਗੱਲ ਤੇ, ਉਹ ਵੇਸਟ ਆਫ ਮਨੀ ਵੀ ਹੁੰਦਾ। ਕਈ ਵਾਰੀ ਕਿਤੇ ਕੋਈ ਵਧੀਆ ਪ੍ਰੋਜੈਕਟ ਹੁੰਦਾ ਆ, ਜਿੱਦਾਂ ਮੰਨ ਲਓ ਵੇਸਟ ਆਫ ਮਨੀ, ਹੁਣ ਕਈਆਂ ਨੇ ਕਹਿਣਾ ਪਤਾ ਨਹੀਂ ਐਵੇਂ ਕਹੀ ਜਾਂਦਾ। ਟ੍ਰੇਨ ਦਾ ਸਾਰਿਆਂ ਨੂੰ ਪਤਾ ਹੀ ਆ ਵੀ ਕਿੱਦਾਂ ਹੋਇਆ, ਜਿਹੜੀ ਬੁਲਟ ਟ੍ਰੇਨ ਦਾ ਕੈਲੀਫੋਰਨੀਆ 'ਚ। ਕਈ ਵਾਰੀ ਜ਼ਰੂਰਤ ਬਹੁਤ ਹੁੰਦੀ ਆ, ਹਾਂ ਵੀ ਸਹੀ ਜਗ੍ਹਾ ਪੈਸੇ ਲੱਗੂਗੇ, ਉੱਥੇ ਤੁਹਾਨੂੰ ਸਪੋਰਟ ਵੀ ਕਰਨੀ ਚਾਹੀਦੀ ਆ। ਲੋਕਲ ਸਕੂਲ ਬੌਂਡ ਹੁੰਦੇ ਆ, ਕਾਲਜ ਬੌਂਡ ਹੁੰਦੇ ਹੈਗੇ ਆ। ਸੋ ਆਪਣੀਆਂ ਪ੍ਰੋਪੋਜੀਸ਼ਨਾਂ ਬੜੇ ਧਿਆਨ ਦੇ ਨਾਲ ਦੇਖੋ। ਤੇ ਸਾਨੂੰ ਪਲੀਜ਼ ਕਾਲ ਨਾ ਕਰਿਓ। ਕਈ ਵਾਰੀ ਕੀ ਹੁੰਦਾ, ਹੁਣ ਮੈਂ ਸੈਂਟਾ ਕਲਾਰਾ ਕਾਉਂਟੀ 'ਚ ਰਹਿੰਦਾ, ਰਾਜਕਨਵੀਰ ਸਿੰਘ ਫ੍ਰਿਜ਼ਨੋ ਕਾਉਂਟੀ 'ਚ ਰਹਿੰਦੇ ਆ। ਸੋ ਹਾਂ, ਜਿਹੜੀਆਂ ਸਟੇਟ ਦੀਆਂ ਹੈਗੀਆਂ, ਚਾਹੇ ਅਸੈਂਬਲੀ ਆ ਜਾਂ ਸੈਨੇਟਰ ਆ ਜਾਂ US ਕਾਂਗਰਸ ਦੀ ਆ, ਉਹ ਤਾਂ ਸਾਡੇ ਸੇਮ ਹੋ ਸਕਦੇ ਆ। ਪਰ ਜਿਹੜੇ ਸਟੇਟ ਅਸੈਂਬਲੀ ਤੇ ਨਹੀਂ, ਸਟੇਟ ਅਸੈਂਬਲੀ ਵੀ ਵੱਖੋ ਵੱਖਰੀਆਂ ਵੱਖਰੀ ਡਿਸਟ੍ਰਿਕਟ ਆ, ਨੇ। ਮੇਅਰ, ਸਿਟੀ ਕੌਂਸਲ, ਪ੍ਰੋਪੋਜੀਸ਼ਨਾਂ ਸਾਰੀਆਂ ਡਿਫਰੈਂਟ ਹੋਣੀਆਂ। ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਾਂ ਜਿਹੜੀਆਂ ਉਹ ਵੱਖ-ਵੱਖ ਸਾਰੀਆਂ ਕਾਉਂਟੀਜ਼ 'ਚ ਸੇਮ ਹੋਣੀਆਂ। ਤੁਹਾਡੇ ਜਿਹੜੇ ਮੈਜਰਸ ਆ ਉਹ ਲੋਕਲ ਕਾਉਂਟੀ ਵਾਈਜ਼ ਹੋਣੇ ਆ। ਕਈ ਸਿਟੀ ਵਾਈਜ਼ ਜਿਹੜੇ ਉਹ ਹੁੰਦੇ ਆ। ਲੋਕਲ ਕੈਂਡੀਡੇਟਸ ਜਿਹੜੇ ਹੋਣੇ ਆ। ਯੂਜਲੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਜਿਹੜੀ ਇਲੈਕਸ਼ਨ ਆ, ਉਹੀ ਸਾਰਿਆਂ ਨੂੰ ਇੱਕ ਜਿਹੜੀ ਵੋਟ ਆ ਉਹ ਸਾਰਿਆਂ ਦੀ ਸੇਮ ਹੁੰਦੀ ਆ। ਬਾਕੀ ਤੁਸੀਂ ਜਿਹੜਾ ਦੇਖੋਗੇ ਉਹ ਸਾਰੀਆਂ ਡਿਫਰੈਂਟ ਆ। ਸੁਪਰਵਾਈਜ਼ਰ ਤੋਂ ਲੈ ਕੇ ਸਿਟੀ ਦੇ ਜਿਹੜੇ ਕਾਉਂਸਲ ਮੈਂਬਰ ਜਿਹੜੇ ਆ ਉਹ ਹੋ ਗਏ। ਪਲੈਨਿੰਗ ਦੇ ਵਿੱਚ ਜਿਹੜੇ ਐਜੂਕੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪੋਸਟਸ ਆ, ਉਹ ਸਾਰਿਆਂ ਦੀਆਂ ਕਾਉਂਟੀ ਦੇ ਹਿਸਾਬ ਦੇ ਨਾਲ ਜਾਂ ਸਿਟੀ ਦੇ ਹਿਸਾਬ ਦੇ ਨਾਲ, ਏਰੀਆਜ਼ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਹੁੰਦੀਆਂ ਆ। ਸੋ ਉਹ ਮੇਕ ਸ਼ੋਰ ਕਰਿਓ ਵੀ ਤੁਸੀਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖ ਕੇ ਚੱਲਣਾ ਆ। ਈਵਨ ਜਿਹੜੀਆਂ ਕਾਂਗਰਸ ਨੂੰ ਜਾਂਦੀਆਂ ਡਿਸਟ੍ਰਿਕਟਸ ਆ, ਉਹ ਵੀ ਡਿਸਟ੍ਰਿਕਟਸ ਦੀ ਹੱਦਬੰਦੀ ਵੱਖੋ ਵੱਖਰੀ ਹੁੰਦੀ ਆ। ਸਾਨੂੰ ਦੋਨੋਂ ਵੱਖੋ ਵੱਖਰੀ ਕਾਉਂਟੀ 'ਚ ਸੇਮ ਨਹੀਂ ਹੋਊਗੀ। ਸਿਰਫ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਇੱਕ ਸੇਮ ਯੂਜਲੀ ਜਿਹੜੀ ਉਹ ਆਪਾਂ ਨੂੰ ਦੇਖੀ ਜਾਂਦੀ ਆ। ਬਾਕੀ ਤਕਰੀਬਨ ਸਾਰੀਆਂ ਹੀ ਜਿਹੜੀਆਂ ਇਲੈਕਸ਼ਨਸ ਆ, ਹਰ ਇੱਕ ਦੇ ਲਈ ਵੱਖੋ ਵੱਖਰੀਆਂ ਜਿਹੜੀਆਂ ਉਹ ਹੋ ਸਕਦੀਆਂ। ਤੇ ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਕੈਲੀਫੋਰਨੀਆ ਦੀ ਜਿਹੜੀਆਂ 7 ਪ੍ਰੋਪੋਜੀਸ਼ਨ ਆ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉਹ ਸੇਮ ਹੋਣਗੀਆਂ। ਸੋ ਵੋਟ ਜ਼ਰੂਰ ਜਿਹੜੀ ਉਹ ਤੁਸੀਂ ਪਾਇਓ। ਉਹ ਵਾਂਝੇ ਨਾ ਜਿਹੜਾ ਉਹ ਰਹਿ ਜਿਓ। ਘਰਾਂ 'ਚ ਤੁਹਾਡੇ ਬੈਲਟ ਆਏ ਹੋਣੇ ਆ, ਜੇ ਅਜੇ ਤੱਕ ਤੁਸੀਂ ਮੇਲ ਬਾਕਸ 'ਚੋਂ ਕੱਢ ਕੇ ਨਹੀਂ ਲਿਆਂਦਾ ਤਾਂ ਭਾਈ ਕੱਢ ਲਿਆਓ ਉਹ 'ਚੋਂ। ਤੇ ਉਹ ਲਿਫਾਫੇ ਜਿਹੜੇ 'ਚ ਆਉਂਦੀ ਆ ਨਾ, ਉਹਦੇ ਵਿੱਚ ਅੰਦਰ ਇੱਕ ਹੋਰ ਲਿਫਾਫਾ ਹੁੰਦਾ ਜਿਹਦੇ ਵਿੱਚ ਭਰ ਕੇ ਸੀਲ ਕਰਕੇ ਜਿਹੜੀ ਉਹ ਵਾਪਸ ਘੱਲਣੀ ਹੁੰਦੀ ਆ। ਸੋ ਆਪਣੀ ਭਰ ਕੇ ਜਿਹੜੀਆਂ ਪਿਕ ਕਰਕੇ ਜਿਹੜੀਆਂ ਓਵਲ ਜਾਂ ਗੋਲ ਘਤਾਰੇ ਜਿਹੜੇ ਉਹ ਮਾਰ ਕੇ ਕਿਹਨੂੰ ਤੁਸੀਂ ਪਾਉਣੀ ਆ, ਉਹ ਪਾ ਕੇ ਉਹ ਬੰਦ ਕਰਕੇ ਉਸ ਲਿਫਾਫੇ 'ਚ ਪੈਕ ਕਰਕੇ, ਜਿਹੜਾ ਨਾਲ ਵਿੱਚ ਆਇਆ ਹੁੰਦਾ ਆ ਉਹਨੂੰ ਬੰਦ ਕਰਕੇ ਗੂੰਦ ਦੇ ਨਾਲ ਜੋੜ ਕੇ ਪਿੱਛੇ ਸਾਈਨ ਡੇਟ ਪਾ ਕੇ ਤੇ ਉਹ ਤੁਸੀਂ ਡ੍ਰੌਪ ਕਰੋ ਆਈਦਰ ਜਿਹੜੇ ਡ੍ਰੌਪ ਬਾਕਸਿਸ ਦੇ ਵਿੱਚ, ਤੇ ਜਾਂ ਇਨ ਪਰਸਨ ਜਾ ਕੇ ਵੋਟਿੰਗ ਵਾਲੇ ਪਾਸੇ ਜਿਹੜੀ ਉਹ ਫੜਾਓ। ਸੋ ਉਹ ਤੁਹਾਡੇ ਲਈ ਇੱਕ ਬੈਟਰ ਹੋਊਗੀ, ਕਿਉਂਕਿ ਅਦਰਵਾਈਜ਼ ਜੇ ਮੇਲ ਵਗੈਰਾ ਘੱਲਦੇ ਆ ਤੇ ਹੋ ਸਕਦਾ ਉਹ ਸਮੇਂ ਸਿਰ ਵਾਪਸ ਤੁਹਾਨੂੰ
ਨਾ ਉੱਥੇ ਪਹੁੰਚ ਸਕੇ ਤੇ ਉਹਦੇ ਨਾਲ ਫਿਰ ਜਿਹੜੀ ਉਹ ਦਿੱਕਤ ਆ ਉਹ ਆ ਸਕਦੀ ਹੈ, ਤੁਹਾਡੀ ਵੋਟ ਜਿਹੜੀ ਉਹ ਕਾਊਂਟ ਸ਼ਾਇਦ ਨਾ ਹੋਵੇ। ਸੋ ਬਹੁਤ ਵੋਟ ਸਾਰੀ ਜਿਹੜੀ ਜਗ੍ਹਾ ਤੇ ਜ਼ਰੂਰ ਉਹਨੇ ਪਾਉਣੀ ਹੈ। ਬੈਲਟ ਬਾਕਸਸ ਵੀ ਲਾਏ ਹੋਏ ਹੈਗੇ, ਲਾਇਬ੍ਰੇਰੀਆਂ 'ਚ, ਪੋਸਟ ਆਫਿਸ। ਉਹ ਤੁਸੀਂ ਦੇਖ ਸਕਦੇ ਆ, ਆਪਣੇ ਗੂਗਲ ਤੇ ਜ਼ਿਪ ਕੋਡ ਪਾ ਕੇ ਤੁਹਾਨੂੰ ਪਤਾ ਲੱਗ ਜਾਣਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਹੋਰ ਫਿਰ ਆਪਾਂ ਖਬਰਾਂ ਸਾਂਝੀਆਂ ਕਰਦੇ ਆ, ਕਿੱਦਾਂ ਵੱਡੀਆਂ ਕੰਪਨੀਆਂ ਪੈਸੇ ਸਪੈਂਡ ਕਰਦੀਆਂ ਆ ਇਲੈਕਸ਼ਨ ਦੇ ਉੱਤੇ, ਤਾਂ ਕਿ ਜੋ ਕੈਂਡੀਡੇਟ ਆ ਉਹਨਾਂ ਦੇ ਹੱਕ 'ਚ ਜਾਣ। ਜੀ ਤੇ ਫਿਰ ਆਪਾਂ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਬੜੀਆਂ ਕੰਪਨੀਆਂ ਕਈ ਜੋ ਕੈਂਡੀਡੇਟ ਹੁੰਦੀਆਂ ਉਹਨਾਂ ਦੀ ਸਪੋਰਟ ਕਰਦੀਆਂ। ਇੱਥੇ ਸਾਡੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਸਿਟੀ ਕੌਂਸਲ ਦੀ ਤੇ ਮੇਅਰ ਦੀ ਇਲੈਕਸ਼ਨ ਹੋਣੀ ਆ ਤੇ 49ers ਉੱਥੇ $4.5 ਮਿਲੀਅਨ ਸਪੈਂਡ ਕਰ ਰਹੇ ਆ। 3 ਕੈਂਡੀਡੇਟਸ ਨੂੰ ਉਹਨਾਂ ਨੇ ਐਂਥਨੀ ਬੈਕਰ, ਕੈਰਨ ਹਾਰਡੀ ਤੇ ਇੱਕ ਰਾਜ ਚਾਹਲ ਹੈਗੇ ਆ। ਇਹਨਾਂ ਨੂੰ $3.8 ਮਿਲੀਅਨ ਕੰਟਰੀਬਿਊਸ਼ਨ ਕੀਤੀ ਹੈਗੀ ਆ ਟੀਮ ਦੇ ਓਨਰ ਜੈਡ ਯਾਰਕ ਨੇ। ਲੀਜ਼ਾ ਗਿਲਮੋਰ ਰਨ ਕਰ ਰਹੀ ਆ ਰੀ-ਇਲੈਕਸ਼ਨ ਦੇ ਲਈ, ਮੇਅਰ ਦੇ ਲਈ। ਉਹਨੂੰ ਜਿਹੜਾ ਆਪੋਜੀਸ਼ਨ ਕੈਂਡੀਡੇਟ ਆ ਉਹਦੇ ਅਗੇਂਸਟ ਬੈਕਰ, ਉਹਦੇ ਲਈ ਇੰਨਾ ਜ਼ਿਆਦਾ ਮਨੀ ਸਪੈਂਡ ਕਰ ਰਹੀ ਆ। 1,27,000 ਦੇ ਕਰੀਬ ਸਿਟੀ ਦੀ ਪੋਪੂਲੇਸ਼ਨ ਆ। ਤੁਹਾਨੂੰ ਸਾਰਿਆਂ ਨੂੰ ਪਤਾ ਵੀ 49ers ਦਾ ਉੱਥੇ ਸਟੇਡੀਅਮ ਵੀ ਹੈਗਾ ਤੇ ਇਸੇ ਤਰ੍ਹਾਂ ਕੁਝ ਕੈਂਡੀਡੇਟ ਦੇ ਉੱਤੇ ਡਿਵੈਲਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੇ ਸਪੈਂਡ ਕਰ ਰਹੇ ਆ। ਸੋ ਇਹ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਵੋਟ ਪਾਣੇ ਆ ਤੇ ਇਹ ਤੁਸੀਂ ਦੇਖੋ ਵੀ ਜਿਹੜੇ ਕੈਂਡੀਡੇਟਸ ਆ ਇਹਨਾਂ ਨੂੰ ਵੱਡੀਆਂ ਕਾਰਪੋਰੇਸ਼ਨ ਸਪੋਰਟ ਕਰ ਰਹੀਆਂ, ਇੰਡੀਵਿਜੂਅਲ ਸਪੋਰਟ ਕਰ ਰਹੇ, ਇਹ ਤੁਹਾਡੇ ਲਈ ਸਟੈਂਡ ਲੈਣਗੇ ਜਾਂ ਵੱਡੀਆਂ ਕਾਰਪੋਰੇਸ਼ਨ ਦੇ ਲਈ ਸਟੈਂਡ ਲੈਣਗੇ। ਜੀ ਬਿਲਕੁਲ, ਇਹ ਪਹਿਲੀ ਵਾਰੀ ਨਹੀਂ ਆ, ਇਹ ਅਖੀਰਲੀ ਵਾਰੀ ਨਹੀਂ ਆ। ਇਹ ਇੱਕ ਥਾਂ ਦੇ ਉੱਤੇ ਆ, ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜੀ ਲੈਫਟ ਵਾਲੇ, ਰਾਈਟ ਵਾਲੇ ਸਾਰੇ ਜਾਣੇ ਆਪੋ ਆਪਣੇ ਪਸੰਦੀਦਾ ਕੈਂਡੀਡੇਟ ਜਿਨ੍ਹਾਂ ਦੇ ਥਰੂ ਉਹਨਾਂ ਨੂੰ ਹੁੰਦਾ ਹੈ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਉਹ ਕੰਮ ਕਰਵਾਉਣੇ ਆ ਜਾਂ ਉਹਨਾਂ ਦਾ ਕਹਿ ਲਓ ਵੀ ਮੁੱਦੇ ਆ ਉਹ ਉਹਨਾਂ ਦੇ ਉੱਤੇ ਹੀ ਫੋਕਸ ਜਿਹੜੇ ਉਹ ਕਰਨ। ਉਹ ਇੱਦਾਂ ਹੀ ਜਿਹੜੀਆਂ ਸਪੈਂਡਿੰਗ ਆ ਉਹ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਕਰਦੇ ਰਹਿਣਾ ਆ। ਸੋ ਇਸੇ ਲਈ ਫਾਈਨੈਂਸ ਨੂੰ ਲੈ ਕੇ ਕੈਂਪੇਨ ਫਾਈਨੈਂਸ ਦੇ ਉੱਤੇ ਬੜੇ ਸਖਤ ਕਾਨੂੰਨ ਬਣਾਉਣ ਦੀ ਜਾਂ ਉਹਦੇ ਉੱਤੇ ਲਿਮਿਟਸ ਲਾਉਣ ਦੀ ਜਿਹੜੀ ਚਰਚਾ ਆ ਉਹ ਚੱਲਦੀ ਰਹਿੰਦੀ ਹੈ। ਕਈ ਇਹਦੀ ਕੇਸ ਜਿਹੜੇ ਉਹ ਚੱਲਦੇ ਨੇ ਅਦਾਲਤਾਂ ਦੇ ਵਿੱਚ, ਕਦੀ ਤਾਂ ਨੂੰ ਹੋ ਜਾਂਦਾ ਹੈ ਕੰਮ, ਕਦੀ ਹੱਕ 'ਚ ਹੋ ਜਾਂਦਾ, ਕਦੀ ਉਲਟ ਜਿਹੜਾ ਉਹ ਹੋ ਜਾਂਦਾ ਆ। ਸੋ ਲੈਟਸ ਸੀ ਆਉਣ ਵਾਲੇ ਭਵਿੱਖ 'ਚ ਕੀ ਹੁੰਦਾ ਆ। ਪਰ ਇਹਨਾਂ ਨੇ ਕਾਰਪੋਰੇਟਸ ਨੇ ਆਪੋ ਆਪਣੀਆਂ ਚੀਜ਼ਾਂ ਨੂੰ ਆਪੋ ਆਪਣੇ ਫਾਇਦੇ ਨੂੰ ਅੱਗੇ ਰੱਖ ਕੇ ਹੀ ਅੱਗੇ ਵਧਣਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਕਿਸਮਤ ਕਿਸੇ ਦੀ ਵੀ ਕਦੋਂ ਵੀ ਜਿਹੜੀ ਉਹ ਖੁੱਲ ਸਕਦੀ ਆ। ਹੁਣ ਪਾਵਰਬਾਲ ਜਿਹੜਾ ਜੈਕਪਾਟ ਆ, ਲੋਟਰੀ ਆ, ਉਹ ਤਕਰੀਬਨ $2 ਬਿਲੀਅਨ ਦੀ ਹੋ ਚੁੱਕੀ ਆ। 40 ਲਗਾਤਾਰ ਡਰਾਇੰਗਸ ਕੀਤੀਆਂ ਗਈਆਂ, ਯਾਨੀ ਕਿ ਨੰਬਰ ਕੱਢੇ ਗਏ ਆ, ਪਰ ਪਾਵਰਬਾਲ ਜੈਕਪਾਟ ਆ ਉਹ ਕਿਸੇ ਦਾ ਵੀ ਅਜੇ ਤੱਕ ਨਹੀਂ ਲੱਗਾ। $1.9 ਬਿਲੀਅਨ ਜੇ ਹੁਣ ਕਿਸੇ ਦੀ ਲੱਗਦੀ ਆ, ਲੋਟਰੀ ਲੱਗਦੀ ਹੈ ਤਾਂ 1.9 ਬਿਲੀਅਨ ਬੀ ਫਾਰ ਬॉय ਜਿਹੜਾ ਆ ਉਹ ਕਿਸੇ ਦੀ ਲੱਗੂਗੀ। ਸੋ ਇਹ ਹੁਣ ਅਗਲੀ ਅੱਜ ਜਿਹੜੀ ਆ ਹਰਜੋਤ ਸਿੰਘ ਜੀ ਇਸ ਦੀ ਹੋਣੀ ਆ ਡਰਾਇੰਗ ਜਿਹੜੀ ਉਹ ਹੋਣੀ ਆ ਤੇ ਜੇ ਕਿਸੇ ਦੇ 6 ਦੇ 6 ਨੰਬਰ ਮੈਚ ਨਹੀਂ ਕਰਦੇ ਤਾਂ ਇਹ ਆંકੜਾ ਫਿਰ ਅੱਗੇ ਜਿਹੜਾ ਉਹ ਹੋਰ ਵੱਧ ਜਾਊਗਾ। 2016 ਦੇ ਵਿੱਚ ਇਸ ਤੋਂ ਪਹਿਲਾ ਰਿਕਾਰਡ ਜਿਹੜਾ ਉਹ ਸੀਗਾ $1.586 ਬਿਲੀਅਨ ਦੀ ਪੇ ਆਊਟ ਜਿਹੜੀ ਉਹ ਕੀਤੀ ਗਈ ਸੀ। ਉਸ ਵਾਰੀ 3 ਜਾਣਿਆਂ ਦੀ ਕਿਸਮਤ ਜਿਹੜੀ ਉਹ ਖੁੱਲੀ ਸੀ, 3 ਥਾਵਾਂ ਤੋਂ ਕਿਸਮਤ ਖੁੱਲੀ ਸੀ ਕਈ ਜਾਣਿਆਂ ਦੀ, ਕੈਲੀਫੋਰਨੀਆ, ਫਲੋਰੀਡਾ ਤੇ ਟੈਨੇਸੀ ਦੇ ਵਿੱਚ। ਸੋ ਅੱਜ ਲੋਕਾਂ ਨੂੰ ਜਿਹੜਾ ਕਾਫੀ ਇੰਤਜ਼ਾਰ ਜਿਹੜਾ ਉਹ ਰਹਿਣ ਵਾਲਾ ਆ ਹਰਜੋਤ ਸਿੰਘ ਜੀ ਵੀ ਕੀ ਇਸ ਦੇ ਵਿੱਚ ਬਣੇਗਾ। ਸੋ $1.9 ਬਿਲੀਅਨ। ਸੋ ਜਦੋਂ ਇੰਨੀ ਵੱਡੀ ਰਾਸ਼ੀ ਜਿਹੜੀ ਵੱਧ ਜਾਂਦੀ ਆ, ਲੋਕ ਬਹੁਤ ਜ਼ਿਆਦਾ ਟਿਕਟਾਂ ਜਿਹੜੀਆਂ ਉਹ ਬਾਏ ਕਰਦੇ ਆ ਤੇ ਉਨੀ ਪ੍ਰੋਬੇਬਿਲਿਟੀ ਹੁਣ ਹੋਰ ਜ਼ਿਆਦਾ ਲੋਕਾਂ ਦੀ ਜਿਹੜੀ ਉਹ ਘਟ ਗਈ ਆ ਉੱਦਾਂ ਇਹ ਜਿੱਤਣ ਦੇ ਲਈ। ਪਰ ਜੇ ਕਿਸੇ ਦੀ ਲੱਗ ਜਾਂਦੀ ਆ ਕਿਸਮਤ ਹਰਜੋਤ ਸਿੰਘ ਜੀ, ਉਹ ਪੂਰੀ ਤਰ੍ਹਾਂ ਬਦਲ ਜਾਵੇਗੀ। ਜੀ ਜੇ ਉਹਨੂੰ ਕੈਸ਼ ਕਰੂਗੇ ਤਾਂ $929.1 ਮਿਲੀਅਨ ਮਿਲਣਾ ਹੈਗਾ। ਸਭ ਤੋਂ ਵੱਡਾ ਇਹ ਪਾਵਰਬਾਲ ਜਿਹੜਾ ਜੈਕਪਾਟ ਆ ਲੋਟੋ ਦਾ ਹੋਇਆ। ਪਾਵਰਬਾਲ ਟਿਕਟ $2 ਦੀ ਹੁੰਦੀ ਆ ਤੇ ਹੁਣ ਦੇਖਦੇ ਕਿਹਦੀ ਕਿਸਮਤ। ਆਪਾਂ ਤਾਂ ਨਹੀਂ ਕਹਿੰਦੇ ਵੀ ਖੇਲੋ, ਪਰ ਬਹੁਤ ਸਾਰੇ ਲੋਕ ਜਿਹੜੀ ਆ ਲੋਟੋ ਤੇ ਯਕੀਨ ਰੱਖਦੇ ਆ। ਸੋ 1.9 ਬਿਲੀਅਨ ਦੀ ਆ, ਸੋ ਇਹ ਵਧਣੀ ਆ, 2 ਬਿਲੀਅਨ ਦੇ ਲਾਗੇ ਪਹੁੰਚ ਜਾਊਗੀ ਜੇ ਅੱਜ ਨਾ ਕਰਕੇ ਕੋਈ ਜਿਹੜਾ ਉਹ ਜਿੱਤਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, COP27 ਸਮਿਟ ਜਿਹੜੀ ਉਹ ਹੋ ਰਹੀ ਹੈ ਇਸ ਟਾਈਮ ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ। ਇਸ ਦੇ ਉੱਤੇ ਚਰਚਾ ਕਰਦੇ ਹੋਏ ਜਿਹੜੇ UN ਦੇ ਚੀਫ ਨੇ ਉਹਨਾਂ ਨੇ ਕਿਹਾ ਵੀ ਆਪਾਂ ਵਰਲਡ ਜਿਹੜਾ ਆ ਉਹ ਇਸ ਟਾਈਮ ਹਾਈਵੇ ਟੂ ਕਲਾਈਮੇਟ ਹੈਲ ਜਿਹੜੀ ਕਹਿ ਲਓ ਵੀ ਪੌਣ ਪਾਣੀ ਦੇ ਨਰਕ ਵੱਲ ਨੂੰ ਆਪਾਂ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ।
ਓਪਨਿੰਗ ਜਿਹੜੀ ਇਹਨਾਂ ਨੇ ਕੀਤੀ, ਐਂਟੋਨੀਓ ਗੁਤਰੇਸ ਜਿਹੜੇ ਆ ਇਸ ਟਾਈਮ UN ਦੇ ਜਿਹੜੇ ਚੀਫ ਆ, COP29 UN ਕਲਾਈਮੇਟ ਦੇ ਵਿੱਚ ਜਿਹੜੀ ਹੋ ਰਹੀ ਆ, ਉੱਥੇ ਉਹਨਾਂ ਨੇ ਬੋਲਿਆ, ਕਹਿੰਦੇ ਵੀ ਆਪਾਂ ਆਪਣੀ ਜ਼ਿੰਦਗੀਆਂ ਦੇ ਲਈ ਲੜਾਈ ਲੜ ਰਹੇ ਹਾਂ ਤੇ ਇਸ ਮੌਕੇ ਆਪਾਂ ਹਾਰ ਰਹੇ ਹਾਂ। ਆਪਾਂ ਆਪਣੇ ਧਰਤੀ ਨੂੰ ਇੱਕ ਅਜਿਹੇ ਥਾਂ ਦੇ ਉੱਤੇ ਲੈ ਕੇ ਜਾ ਰਹੇ ਹਾਂ, ਖਾਸ ਕਰਕੇ ਜਿਹੜੀ ਇਹ ਗਰਮੈਸ਼ ਆ, ਗਲੋਬਲ ਵਾਰਮਿੰਗ ਆ ਤੇ ਕਲਾਈਮੇਟ ਚੇਂਜ ਆ, ਉਸ ਦੇ ਵੱਲ ਨੂੰ ਵੀ ਕਲਾਈਮੇਟ ਕੈਓਸ ਇੰਨਾ ਕੁ ਜ਼ਿਆਦਾ ਵੱਧ ਜਾਣਾ ਆ ਵੀ ਉਸ ਤੋਂ ਵਾਪਸ ਮੁੜਨਾ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਜਿਹੜਾ ਉਹ ਬਣ ਜਾਵੇਗਾ। ਆਪਾਂ ਐਕਸਲਰੇਟਰ ਦੇ ਉੱਤੇ ਕਹਿੰਦੇ ਪੂਰਾ ਪੈਰ ਦਿੱਤਾ ਹੋਇਆ ਆ ਤੇ ਸਪੀਡ ਜਿਹੜੀ ਉਹ ਘਟਾਉਣ ਦੀ ਬਜਾਏ ਹੋਰ ਤੇਜ਼ੀ ਦੇ ਨਾਲ ਉਸ ਪ੍ਰਕੋਪੀ ਵੱਲ ਨੂੰ ਲਗਾਤਾਰ ਵੱਧ ਰਹੇ ਹੈਗੇ ਆ। ਸੋ ਇਹ ਜਿਹੜੀ COP27 ਸਮਿਟ ਆ, ਉਹ ਹਰ ਸਾਲ ਜਿਹੜੀ ਉਹ ਕੀਤੀ ਜਾਂਦੀ ਆ। ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਹੋ ਰਹੀ ਆ, ਜਿਸ ਦੇ ਵਿੱਚ ਵਿਕਸਿਤ ਤੇ ਵਿਕਾਸਸ਼ੀਲ ਤੇ ਜਿਹੜੀਆਂ ਗਰੀਬ ਮੁਲਕ ਆ ਉਹ ਸਾਰੇ ਜਾਣੇ ਹਿੱਸਾ ਲੈਂਦੇ ਨੇ। ਆਪੋ ਆਪਣੇ ਪੱਧਰ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਇੱਕ ਕੋਸ਼ਿਸ਼ ਕਰਦੇ ਨੇ ਵੀ ਕਿੱਦਾਂ ਇਹ ਜਿਹੜਾ ਕਲਾਈਮੇਟ ਚੇਂਜ ਦੇ ਵੱਲ ਨੂੰ ਆਪਾਂ ਤੇਜ਼ੀ ਦੇ ਨਾਲ ਜਿਹੜਾ ਵੱਧ ਰਹੇ ਆ ਉਹ ਹੋ ਰਿਹਾ ਆ, ਉਸ ਨੂੰ ਕਿੱਦਾਂ ਜਿਹੜਾ ਆ ਉਹ ਰੋਕਿਆ ਜਾਵੇ। ਰਿਸ਼ੀ ਸੁਨਾਕ ਨਵੇਂ ਬਣੇ ਬ੍ਰਿਟਿਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਪਹਿਲੋਂ ਉਹਨਾਂ ਨੇ ਨਾ ਕੀਤੀ ਸੀ ਵੀ ਜਾਣਾ ਨਹੀਂ ਆ, ਪਰ ਬਾਅਦ ਚ ਉਸ ਦੇ ਉੱਤੇ ਮੋੜਾ ਕੱਟਦੇ ਹੋਏ ਕਿਹਾ ਵੀ ਉਹ ਇੱਕ ਦਿਨ ਦੇ ਲਈ ਇਸ COP27 ਸਮਿਟ ਦੇ ਵਿੱਚ ਹਿੱਸਾ ਲੈਣਗੇ। ਜੀ ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਬਿਲਕੁਲ, ਇਹ ਈਜਿਪਟ ਦੇ ਵਿੱਚ ਹੋ ਰਹੀ ਆ। ਐਂਟੋਨੀਓ ਗੁਟਰੇਸ ਨੇ ਕਿਹਾ ਸਾਡੇ ਕੋਲ ਇੱਕ ਦਹਾਕਾ ਹੀ ਆ, 10 ਸਾਲ ਹੀ ਆ, ਜਿਹਦੇ ਵਿੱਚ ਬਹੁਤ ਕੁਝ ਚੇਂਜ ਹੋ ਜਾਊਗਾ ਜੇ ਆਪਾਂ ਕੁਝ ਨਾ ਕੀਤਾ। 100 ਤੋਂ ਵੱਧ ਵੱਖ-ਵੱਖ ਸਟੇਟ ਦੇ ਤੇ ਗਵਰਨਮੈਂਟ ਦੇ ਹੈਡਸ ਆ, ਉਹ ਇਕੱਠੇ ਹੋਏ ਆ ਈਜਿਪਟ ਦੇ ਸ਼ਾਰਮ ਐਲ ਸ਼ੇਖ ਰਿਜ਼ੋਰਟ ਦੇ ਵਿੱਚ। 2 ਦਿਨਾਂ ਦੀ ਕਲੋਜ਼ ਡੋਰ ਮੀਟਿੰਗ ਹੈਗੀ ਆ ਕਲਾਈਮੇਟ ਕ੍ਰਾਈਸਿਸ ਨੂੰ ਲੈ ਕੇ। ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਤੋਂ ਬਿਨਾਂ ਓਲਫ ਸ਼ੋਲਜ਼ ਜਰਮਨੀ ਤੋਂ, ਇਮੈਨੂਅਲ ਮੈਕਰਨ ਫਰਾਂਸ ਤੋਂ, ਉਰਸੁਲਾ ਵੌਨ ਡਰ ਲੀਅਨ ਪ੍ਰੈਜ਼ੀਡੈਂਟ ਯੂਰਪੀਅਨ ਕਮਿਸ਼ਨ ਦੇ, ਜੋ ਬਾਈਡਨ US ਪ੍ਰੈਜ਼ੀਡੈਂਟ, ਉਹ ਜਿੱਦਾਂ ਲੇਟਰ ਇਸ ਹਫ਼ਤੇ ਉਹ ਉੱਥੇ ਪਹੁੰਚਣਗੇ। ਸੋ ਇਸ ਦੇ ਉੱਤੇ ਕੀ ਡਿਸਾਈਡ ਹੁੰਦਾ ਆ ਉਹ ਆਪਾਂ ਦੇਖਦੇ ਆ, ਪਰ ਸਿਚੁਏਸ਼ਨ ਵਾਲੀ ਗੁੱਡ ਨਹੀਂ ਲੱਗਦੀ ਹੈਗੀ। ਤੇ ਅਗਲੀ ਖਬਰ ਵੱਲ ਚੱਲੀਏ। ਸੈਨੋਜ਼ੇ ਦੇ ਵਿੱਚ 5 ਲੋਕਾਂ ਨੂੰ ਅਰੈਸਟ ਕੀਤਾ ਗਿਆ ਜਦੋਂ ਉਹਨਾਂ ਨੇ ਪੁਲਿਸ ਨੂੰ ਕੁੱਟਣ ਦੇ ਜਿਹੜੇ ਉਹਨਾਂ ਦੇ ਉੱਤੇ ਚਾਰਜ ਲੱਗੇ ਹੈਗੇ ਆ। ਕਹਿੰਦੇ ਪਈ ਇੱਕ ਜਗ੍ਹਾ ਪੁਲਿਸ ਨੇ ਇੱਕ ਕਾਰ ਵਾਲੇ ਨੂੰ ਰੋਕਿਆ ਕਿਉਂਕਿ ਉਹ ਸਪੀਡਿੰਗ ਕਰ ਰਿਹਾ ਸੀ, ਤੇ ਜਦੋਂ ਉਸ ਨੂੰ ਟਿਕਟ ਦੇ ਰਿਹਾ ਸੀ 2 ਕਾਰਾਂ ਉੱਥੇ ਆ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਇੱਕ ਨੇ ਪੁਲਿਸ ਵਾਲੇ ਦੇ ਮੁੱਕਾ ਵੀ ਮਾਰ ਦਿੱਤਾ ਤੇ ਉਸ ਨੂੰ ਬਾਅਦ ਚ ਪੁਲਿਸ ਵਾਲੇ ਨੂੰ ਹਸਪਤਾਲ ਲਿਜਾਇਆ ਗਿਆ ਤੇ ਮਾਈਨਰ ਉਹਦੇ ਇੰਜਰੀਜ਼ ਆਈਆਂ। ਸੋ ਮੈਂ ਤਾਂ ਹੈਰਾਨ ਹਾਂ ਪੁਲਿਸ ਵਾਲਿਆਂ ਨੇ ਚੁੱਪ ਚਪੀਤੇ ਜਿਹੜੀ ਆ ਕੁੱਟ ਖਾ ਲਈ ਹੈਗੀ। 7 ਟਰੀਸ ਬੁਲੇਵਰਡ ਤੇ ਕੈਪੀਟਲ ਐਕਸਪ੍ਰੈਸਵੇ, ਹੈਪੀ ਡੋਨਰ ਤੇ ਡੋਮਿਨੋ ਪੀਜ਼ਾ ਦੇ ਨੇੜੇ ਇਹ ਸਾਰਾ ਕੁਝ ਵਾਪਰਿਆ। ਪਰ 5 ਸਸਪੈਕਟ ਜਿਨ੍ਹਾਂ ਦੇ ਵਿੱਚ ਰਾਸ਼ਲ ਮਾਰਟੀਨਸ, ਸਰਜੀਓ ਸਿਸਨੇਰੋਸ, ਡੈਨੀਅਲ ਮਾਰਟੀਨਸ, ਜੇਮਸ ਸਿਸਰਸ ਤੇ ਮਲਾਡੀ ਮਾਰਟੀਨਸ, ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੈਡਰਲ ਰਿਜ਼ਰਵ ਨੇ ਅੱਜ ਇਹ ਅਨਾਉਂਸ ਕੀਤਾ ਆ ਵੀ $3.3 ਬਿਲੀਅਨ ਦੀ ਲਾਗਤ ਦੇ ਜਿਹੜੇ ਬਿਟਕੋਇਨ ਇੱਕ ਦਹਾਕੇ ਪਹਿਲਾਂ ਚੋਰੀ ਕੀਤੇ ਗਏ ਸੀ, ਉਹਨਾਂ ਨੂੰ ਅੱਜ ਵਾਪਸ ਲੈ ਲਿਆ ਗਿਆ ਆ, ਸੀਜ਼ ਕਰ ਲਿਆ ਗਿਆ ਆ। ਸਿਲਕ ਰੋਡ ਇੱਕ ਵੈਬਸਾਈਟ ਸੀਗੀ, ਡੀਪ ਵੈਬ ਅੰਡਰਗਰਾਊਂਡ, ਹੋਰ ਪੁੱਠੀਆਂ ਸਿੱਧੀਆਂ ਹਰਕਤਾਂ ਉੱਥੇ ਮਾਰਕੀਟ ਪਲੇਸ ਦੇ ਉੱਤੇ ਜਿਹੜੀਆਂ ਹੁੰਦੀਆਂ ਸੀਗੀਆਂ, ਤੇ ਉਹ ਉੱਥੋਂ ਕਹਿੰਦੇ ਆ ਵੀ ਇਹ ਚੋਰੀ ਹੋਏ ਸੀਗੇ ਤੇ ਹੁਣ ਇਹਨਾਂ ਨੇ ਵਾਪਸ ਜਿਹੜੇ ਉਹ ਕੀਤੇ ਆ। ਜੇਮਸ ਜੌਂਗ ਗੇਨਜ਼ਵੈਲ ਜਾਰਜੀਆ ਦੇ ਆ, ਉਸਨੇ ਇਸ ਮਾਮਲੇ ਵਿੱਚ ਵਾਇਰ ਫਰਾਡ ਦੇ ਦੋਸ਼ਾਂ ਨੂੰ ਕਬੂਲਿਆ ਆ, ਗਿਲਟੀ ਜਿਹੜਾ ਉਸਨੇ ਪਲੀ ਕਰ ਲਿਆ। $3.3 ਬਿਲੀਅਨ ਦੇ ਬਿਟਕੋਇਨ ਆ ਇਸ ਮਾਰਕੀਟ ਪਲੇਸ ਤੋਂ ਉਹਨੇ ਚੋਰੀ ਕੀਤੇ ਸੀ। FBI ਦੇ ਦੁਆਰਾ ਜਿਹੜੀ ਸਿਲਕ ਰੋਡ ਵਾਲੀ ਵੈਬਸਾਈਟ ਸੀ ਇਸ ਨੂੰ 2013 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ। 50,676 ਬਿਟਕੋਇਨ ਆ ਉਹਨਾਂ ਨੂੰ ਵਾਪਸ ਜਿਹੜਾ ਆ ਕਹਿ ਲਓ ਵੀ ਆਪਣੇ ਸ਼ਿਕੰਜੇ ਦੇ ਵਿੱਚ ਲਿਆ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਦੂਜੀ ਹੁਣ ਤੱਕ ਦੀ ਸਭ ਤੋਂ ਵੱਡੀ ਬਿਟਕੋਇਨ ਦੀ ਰਾਸ਼ੀ ਦੇ ਹਿਸਾਬ ਦੇ ਨਾਲ ਫੈਡਸ ਨੇ ਸੀਜ਼ ਇਹ ਕੀਤੇ ਨੇ। ਜੀ
ਗਲੋਬਲ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ ਚਾਈਨਾ ਦਾ ਕਹਿੰਦੇ ਵੀ ਐਕਸਪੋਰਟ ਤੇ ਇੰਪੋਰਟ ਬਹੁਤ ਜ਼ਿਆਦਾ ਸ਼ਰਿੰਕ ਹੋ ਗਿਆ ਗਲੋਬਲੀ। ਸਲੋ ਡਾਊਨ ਹੋਇਆ ਹੈ ਇਸ ਟਾਈਮ ਦੇ ਉੱਤੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਕੰਟੇਨਰਸ ਉਦਾਂ ਹੀ ਬੈਠੇ ਹੈਗੇ ਆ ਸ਼ੰਘਾਈ ਪੋਰਟ ਦੇ ਉੱਤੇ। ਚਾਈਨਾ ਦਾ ਐਕਸਪੋਰਟ ਤੇ ਇੰਪੋਰਟ ਅਨਐਕਸਪੈਕਟਡਲੀ ਕਹਿੰਦੇ ਵੀ ਅਕਤੂਬਰ ਮਹੀਨੇ ਦੇ ਵਿੱਚ ਕੰਟਰੈਕਟ ਹੋਇਆ, ਬਹੁਤ ਘਟ ਗਿਆ ਆ। ਇਹ ਸਾਰਾ ਕੁਝ ਮਈ 2020 ਤੋਂ ਬਾਅਦ ਜੇ ਦੇਖਿਆ ਜਾਵੇ, ਕਹਿੰਦੇ ਵੀ ਹੁਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਇੰਨਾ ਜ਼ਿਆਦਾ ਡਾਊਨ ਗਿਆ। ਮਈ 2020 ਚ ਸਰੋਤਿਆਂ ਨੂੰ ਯਾਦ ਹੋਊਗਾ, ਉਸ ਟਾਈਮ ਦੇ ਉੱਤੇ ਕੋਵਿਡ ਕਰਕੇ ਸਾਰੇ ਸ਼ਟਡਾਊਨ ਹੋਇਆ ਸੀ ਤੇ ਇੰਨਾ ਬਿਲਕੁਲ ਹੀ ਕਿਤੇ ਕੰਮ ਨਹੀਂ ਚੱਲ ਰਿਹਾ ਸੀ। ਤੇ ਹੁਣ ਜੋ ਬਹੁਤ ਹੀ ਬਲੀਕ ਫਿਗਰਸ ਆਏ ਹੈਗੇ ਆ ਅਕਤੂਬਰ ਮਹੀਨੇ ਦੇ ਟ੍ਰੇਡ ਦੇ ਚਾਈਨਾ ਦੇ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਫਿਗਰ ਪੈ ਗਿਆ ਆ। 0.3% ਸ਼ਰਿੰਕ ਕੀਤਾ ਆ ਪਿਛਲੇ ਸਾਲ ਨਾਲੋਂ। ਸੋ ਚਾਈਨਾ ਦੀ ਪੋਜੀਸ਼ਨ ਵੀ ਇਸ ਟਾਈਮ ਮਾੜੀ ਆ, ਲਗਭਗ ਗਲੋਬਲੀ ਬਹੁਤ ਮਾੜੀ ਆ। ਲੱਕਲੀ ਆਪਾਂ ਅਮਰੀਕਾ 'ਚ ਜੇ ਦੇਖਿਆ ਜਾਵੇ ਏਡੀ ਮਾੜੀ ਪੋਜੀਸ਼ਨ ਨਹੀਂ ਹੈਗੀ। ਹਾਂ ਠੀਕ ਆ, ਇਨਫਲੇਸ਼ਨ ਜ਼ਿਆਦਾ ਆ, ਮਹਿੰਗਾਈ ਹੋਈ ਆ, ਪਰ ਜੌਬਾਂ ਹਜੇ ਵੀ ਕਾਫੀ ਹੈਗੀਆਂ ਜੌਬਸ, ਤੇ ਹਜੇ ਵੀ ਲੋਕ ਸਰਵਾਈਵ ਕਰ ਰਹੇ ਹੈਗੇ ਆ। ਯੂਰਪ ਦੀ ਜਿਹੜੀ ਪੋਜੀਸ਼ਨ ਆ ਇਸ ਟਾਈਮ ਉਹ ਵੀ ਬਹੁਤ ਬੁਰੀ ਬਣੀ ਹੋਈ ਆ। ਜੇ USA ਦੇ ਡਾਲਰ ਦੇ ਮੁਕਾਬਲੇ ਗੈਸ ਦੀ ਗੱਲ ਕਰਦੇ ਜਾਈਏ, ਉੱਥੇ $12-13 ਨੂੰ ਇੱਕ ਗੈਲਨ ਆ। ਜੇ ਪ੍ਰਾਈਸ ਦੇਖਦੇ ਜੇ ਆਪਾਂ ਕਹਿੰਦੇ ਨਾ $6 ਸਾਡੀ ਕੈਲੀਫੋਰਨੀਆ 'ਚ ਆ, $4 ਹੋਰ ਸਾਡੇ ਗੁਆਂਢੀਆਂ ਸਟੇਟਾਂ 'ਚ ਆ, ਤੇ $12 ਤੋਂ $13 ਦੇ ਕਰੀਬ ਪਰ ਗੈਲਨ ਗੈਸ ਯੂਰਪ ਦੇ ਵਿੱਚ ਹੈ ਇਸ ਟਾਈਮ। ਸੋ ਗਲੋਬਲੀ ਜਿਹੜੀ ਹਰਜੋਤ ਸਿੰਘ ਜੀ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਚੱਲ ਰਹੀਆਂ ਆ ਉਧਰ। ਹਰਜੋਤ ਸਿੰਘ ਜੀ ਇਹ ਵੀ ਦੱਸ ਜਾਈਏ, ਚਾਈਨਾ ਦੀ ਤੁਸੀਂ ਗੱਲ ਕੀਤੀ ਸੀ, ਆਈਫੋਨ ਦੀ ਸਭ ਤੋਂ ਵੱਡੀ ਜਿਹੜੀ ਫੈਕਟਰੀ ਉੱਥੇ ਕੋਵਿਡ ਦੇ ਚੱਲਦੇ ਉਹਨਾਂ ਨੇ ਉੱਥੇ ਬੰਦ ਕਰ ਦਿੱਤਾ ਸੀਗਾ ਕੰਮ। ਲੋਕ ਉੱਥੇ ਬੜੇ ਭੜਕੇ ਨੇ, ਪਰ ਚਾਈਨਾ ਵਾਲੇ ਕਿੱਥੇ ਮੰਨਦੇ ਆ, ਉਹ ਦੱਬਦੇ ਨਹੀਂ ਆ। ਉਹਨਾਂ ਨੇ ਉਹਨਾਂ ਲੋਕਾਂ ਨੂੰ ਫਿਰ ਜਿਹੜਾ ਉਹ ਤਾੜ ਕੇ ਰੱਖਿਆ ਹੋਇਆ, ਉੱਥੋਂ ਭੱਜਣ ਦੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਕਈ ਭੱਜੇ ਵੀ ਆ, ਤੇ ਉਹਨਾਂ ਨੂੰ ਕਹਿੰਦੇ ਵੀ ਮੁੜ ਵਾਪਸ ਲੋਕਡਾਊਨ ਦੇ ਵਿੱਚ ਲਿਆਉਣ ਨੂੰ ਚੀਨ ਵਾਲੇ ਜਿਹੜੇ ਉਹ ਇਸ ਟਾਈਮ ਕਾਲੇ ਪਏ ਨੇ। ਸੋ ਉਹਨਾਂ ਨੇ ਆਪਣੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਉਸ ਨੂੰ ਹੋਰ ਵੀ ਜ਼ਿਆਦਾ ਕਹਿੰਦੇ ਆ ਵੀ ਸਖਤ ਕਰ ਦਿੱਤਾ ਆ। ਲੋਕਾਂ ਨੂੰ ਹੁਣ ਪਤਾ ਲੱਗ ਰਿਹਾ, ਕਾਮਰੇਡਾਂ ਨੂੰ ਉੱਥੇ, ਵੀ ਇਹ ਜਿਹੜੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਜਿਹੜੀ ਉੱਥੋਂ ਦੀ ਪਾਰਟੀ ਆ, ਉੱਥੋਂ ਦੀ ਸਰਕਾਰ ਆ, ਉਹਨਾਂ ਨੇ ਬਣਾ ਕੇ ਜਿਹੜਾ ਉਹ ਰੱਖਿਆ ਹੋਇਆ। ਪ੍ਰੋਟੈਸਟ ਉਹ ਪਹਿਲਾਂ ਹੀ ਨਹੀਂ ਵਿਚਾਰਿਆਂ ਨੂੰ ਕਰਨ ਦਿੰਦੇ, ਉਹਨਾਂ ਨੂੰ ਉਹ ਪ੍ਰੋਟੈਸਟ ਵਾਲਾ ਕੀੜਾ ਹੀ ਉਹਨਾਂ ਚੋਂ ਜਿਹੜਾ ਉਹ ਕੱਢ ਛੱਡਿਆ ਹੈਗਾ, ਤੇ ਜੇ ਕੋਈ ਕਰਦਾ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਠੋਕ ਦਿੰਦੇ ਨੇ। ਸੋ ਇਹ ਜਿਹੜੀ ਚੀਜ਼ ਆ ਇਹ ਦੇਖੀ ਜਾ ਰਹੀ ਆ। ਉਧਰ ਚਾਈਨਾ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਪਿਛਲੇ 2 ਹਫ਼ਤੇ ਪਹਿਲਾਂ ਅਨਾਊਂਸ ਕੀਤਾ ਸੀ ਵੀ ਅਸੀਂ ਕੋਈ ਵੀ ਆਪਣੇ ਆਰਥਿਕ ਆંકੜੇ ਆ, ਇਕਨੋਮਿਕ ਫਿਗਰਸ ਆ, ਉਹ ਦੁਨੀਆ ਦੇ ਨਾਲ, ਉੱਥੋਂ ਦੇ ਲੋਕਾਂ ਦੇ ਨਾਲ ਸ਼ੇਅਰ ਹੀ ਜਿਹੜਾ ਆ ਉਹ ਨਹੀਂ ਕਰਨੇ। ਜ਼ੀਰੋ ਕੋਵਿਡ ਜਿਹੜੀ ਪਾਲਿਸੀ ਚਾਈਨਾ ਨੇ ਬਣਾਈ ਆ ਹਰਜੋਤ ਸਿੰਘ ਜੀ, ਉਹ ਉਹਨਾਂ ਦੇ ਲਈ, ਉਹਨਾਂ ਦੇ ਲੋਕਾਂ ਦੇ ਲਈ ਇਸ ਟਾਈਮ ਗਲੇ ਦੀ ਹੱਡੀ ਜਿਹੜੀ ਉਹ ਬਣ ਚੁੱਕਾ ਆ। ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਰਾਹਤ ਨਹੀਂ। ਇੱਕ ਜਾਣੇ ਦੇ ਬਿਮਾਰ ਹੋਣ ਦੇ ਨਾਲ ਲੱਖਾਂ ਹੀ ਲੋਕਾਂ ਨੂੰ ਉਹ ਪੂਰੀ ਤਰ੍ਹਾਂ ਜੇਲ੍ਹ ਵਾਲੇ ਮਾਹੌਲ ਦੇ ਵਿੱਚ ਬੰਦ ਕਰਕੇ ਰੱਖ ਦਿੰਦੇ ਆ। ਹੁਣ ਹਾਲਾਤ ਉੱਥੇ ਇਦਾਂ ਦੇ ਆ, ਕੋਈ ਫੈਕਟਰੀਆਂ 'ਚ ਕੰਮ ਕਰ ਰਿਹਾ, ਜੇ ਕਿਤੇ ਉੱਥੇ ਨਿਕਲ ਆਉਂਦਾ ਉਹਨਾਂ ਨੂੰ ਫੈਕਟਰੀਆਂ 'ਚ ਬੰਦ ਕਰ ਦਿੰਦੇ ਆ, ਉੱਥੋਂ ਘਰੇ ਵੀ ਨਹੀਂ ਜਾਣ ਦਿੰਦੇ, ਬਾਹਰ ਵੀ ਨਹੀਂ ਜਿਹੜੇ ਉਹ ਨਿਕਲਣ ਦਿੰਦੇ, ਬਸ ਉੱਥੇ ਦੇ ਉੱਥੇ ਜਿਹੜਾ ਉਹ ਰਹਿ ਜਾਓ। ਲੋਕਾਂ ਦੇ ਵਿੱਚ ਰੋਸ ਤਾਂ ਜਿਹੜਾ ਉਹ ਹੈਗਾ ਆ, ਪਰ ਕਰਨ ਕੀ, ਉੱਥੇ ਦਾ ਡੰਡਾ ਹੀ ਉਹਨਾਂ ਦਾ ਬਹੁਤ ਤੇਜ਼ ਆ। ਸੋ ਉਹ ਇਸ ਟਾਈਮ ਸਥਿਤੀ ਉੱਥੇ ਵਿਚਾਰੇ ਲੋਕਾਂ ਦੀ ਜਿਹੜੀ ਉਹ ਕਾਫੀ ਜ਼ਿਆਦਾ ਮਾੜੀ ਜਿਹੜੀ ਉਹ ਬਣੀ ਪਈ ਹੈਗੀ ਆ। ਇੱਕ 55 ਸਾਲਾਂ ਦੀ ਬੀਬੀ ਨੇ 12ਵੀਂ ਮੰਜ਼ਿਲ ਤੋਂ ਉੱਥੋਂ ਛਾਲ ਮਾਰ ਦਿੱਤੀ, ਤੇ ਕਿਉਂਕਿ ਉਹ ਅੱਕੀ ਪਈ ਸੀਗੀ ਅੰਦਰ ਜਿਹੜੀ ਉਹ ਰਹਿ ਕੇ। ਸੋ ਇੱਥੇ ਇਦਾਂ ਦੀਆਂ ਜਿਹੜੀਆਂ ਸਥਿਤੀਆਂ ਇਸ ਟਾਈਮ ਬਣੀਆਂ ਪਈਆਂ ਨੇ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ, ਤੇ ਇੱਕ ਵਾਰੀ ਫੇਰ ਜਿਹੜੇ ਪ੍ਰੋਗਰਾਮ ਚੱਲ ਰਹੇ ਉਹਨਾਂ ਬਾਰੇ ਜਾਣਕਾਰੀ ਦੇ ਦਿਓ। ਜੀ ਬਿਲਕੁਲ। ਜੇ ਤੁਸੀਂ ਗੁਰਦੁਆਰਾ ਸਾਹਿਬ ਪੈਰਾਬੀਨਾ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਕਵਰੇਜ ਦੇਖਣੀ ਹੈ, ਤੇ ਉਹ ਤੁਸੀਂ ਆਲਰੇਡੀ ਕੀਤੀ ਹੋਈ ਕਵਰੇਜ ਦੇ ਵਿੱਚ ਪੰਜਾਬੀ ਰੇਡੀਓ USA ਦੇ YouTube Facebook ਚੈਨਲ ਦੇ ਉੱਤੇ ਜਾ ਕੇ ਉਹ ਤੁਸੀਂ ਦੇਖ ਸੁਣ ਸਕਦੇ ਆ। ਉਸ ਤੋਂ ਇਲਾਵਾ ਇਸ ਟਾਈਮ ਜਿਹੜੇ ਸੁਲਤਾਨਪੁਰ ਲੋਧੀ ਉੱਥੇ ਗੁਰਦੁਆਰਾ ਬੇਰ ਸਾਹਿਬ, ਉੱਥੋਂ ਜਿਹੜੀ ਕਵਰੇਜ ਆ
ਉਹ ਲਾਈਵ ਜਿਹੜੀ ਉਹ ਚੱਲ ਰਹੀ, ਉੱਥੋਂ ਦੇ ਸਮਾਗਮ ਜਿਹੜੇ ਤੁਹਾਡੇ ਲਈ ਜਿਹੜੇ ਉਹ ਪੇਸ਼ ਕੀਤੇ ਜਾ ਰਹੇ ਆ। ਨਾਲ ਹੀ ਨਨਕਾਣਾ ਸਾਹਿਬ ਤੋਂ ਜਿਹੜੀ ਕਵਰੇਜ ਜਿੱਦਾਂ ਜਿੱਦਾਂ ਜਿਹੜੀ ਉਹ ਆਪਣੇ ਕੋਲ ਪਹੁੰਚ ਰਹੀ ਆ, ਉਸ ਨੂੰ ਤੁਹਾਡੇ ਤਾਈਂ ਜਿਹੜਾ ਉਹ ਆਪਾਂ ਲਗਾਤਾਰ ਪਹੁੰਚਾ ਰਹੇ ਆ। ਜਿਹੜੀ ਵੀਡੀਓਜ਼ ਦੇ ਰੂਪ ਦੇ ਵਿੱਚ ਤੇ YouTube ਦੇ ਰੂਪ ਦੇ ਵਿੱਚ ਜਿਹੜੀ ਉੱਥੇ ਚੱਲ ਰਹੀ ਆ, ਪਾਈ ਹੋਈ ਹੈ ਚੈਨਲਸ ਦੇ ਉੱਤੇ, ਤੇ ਤੁਹਾਨੂੰ ਆਡੀਓ ਦੇ ਰੂਪ ਦੇ ਵਿੱਚ ਵੀ ਜਲਦ ਹੀ ਜਿਹੜਾ ਉੱਥੇ ਤੁਹਾਨੂੰ ਆਪਾਂ ਪੇਸ਼ ਜਿਹੜੀ ਉਹ ਕਰਾਂਗੇ, ਸਾਰੇ ਹੀ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ। ਜੀ, ਤੇ ਜਾਂਦੇ ਇੱਕ ਵਾਰੀ ਫੇਰ ਯੂਨੀਵਰਸਿਟੀ ਦੇ ਜਿੰਨੇ ਵੀ ਸਾਡੇ ਸਰੋਤੇ ਆਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦਾ ਧੰਨਵਾਦ। ਇੱਕ ਹੋਰ ਵੀ ਧੰਨਵਾਦ ਬਣਦਾ ਹੈ ਵੀ ਗੁਰਦੁਆਰਾ ਸਾਹਿਬ ਉੱਥੇ ਪਹਿਲਾਂ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਸੀ, ਹੁਣ ਉਹਦਾ ਨਾਮ ਬਦਲ ਕੇ ਗੁਰਦੁਆਰਾ ਸਾਹਿਬ ਯੂਨੀਵਰਸਿਟੀ ਰੱਖਿਆ। ਸੋ ਬਹੁਤ ਵਧੀਆ ਆ, ਕਿਉਂਕਿ ਸਿੱਖਾਂ ਦੇ ਗੁਰੂ ਘਰ ਦੇ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਹੀ ਹੋਣੇ ਚਾਹੀਦੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।